ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 18 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ, ਦਸਾਂਝ ਸਨੀ, ਪਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫ੍ਰੈਸਨੋ, ਲਖਵੀਰ ਸਿੰਘ ਸਮਰਾ, ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ, ਰੈਂਟਨ, ਵਾਸ਼ਿੰਗਟਨ, ਓਂਕਾਰ ਸਿੰਘ, ਫ੍ਰੈਸਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਧਾਲੀਵਾਲ, ਬੇਕਰਸਫੀਲਡ, ਕਰਮਵੀਰ ਸਿੰਘ, ਟਰਲੌਕ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਆਪਣੀ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਾਊਦੀ ਅਰੇਬੀਆ ਦੇ ਕੰਨ ਖਿੱਚਣੇ ਜਿਹੜੇ ਆ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਸ਼ੁਰੂ ਕਰ ਦਿੱਤੇ ਆ। ਅੱਜ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਆਫੀਸ਼ੀਅਲਸ ਵੱਲੋਂ ਇਹ ਖਬਰ ਆ ਰਹੀ ਆ, ਉਹ ਕੋਸ਼ਿਸ਼ ਕਰ ਰਹੇ ਆ ਜੋ ਅਮਰੀਕਨ ਕੰਪਨੀਜ਼ ਸਾਊਦੀ ਅਰੇਬੀਆ ਦੇ ਨਾਲ ਬਿਜ਼ਨਸ ਕਰਦੀਆਂ ਆ, ਉਹਨਾਂ ਨੂੰ ਉਹ ਬਿਜ਼ਨਸ ਨੂੰ ਵਧਾਇਆ ਨਾ ਜਾਵੇ। ਸੋ ਕਹਿੰਦੇ ਪਈ ਇਹੀ ਆਪਸ਼ਨ ਆ, ਕਿਉਂਕਿ ਓਪੇਕ ਨੇ ਜੋ ਆਇਲ ਪ੍ਰੋਡਕਸ਼ਨ ਦੇ ਵਿੱਚ ਕੱਟ ਕੀਤਾ ਹੈ, ਉਹਦਾ ਨੈਚੁਰਲੀ ਅਸਰ ਤਾਂ ਪੈਣਾ ਹੀ ਸੀ ਅਮਰੀਕਾ ਦੇ ਵਿੱਚ ਵੀ ਸਾਰੇ ਪਾਸੇ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਇਸ ਨੂੰ ਇਹ ਸੋਚ ਰਿਹਾ ਵੀ ਇਨਡਾਇਰੈਕਟਲੀ ਜੋ ਸਾਊਦੀ ਅਰੇਬੀਆ ਆ ਉਹ ਰਸ਼ੀਆ ਦੀ ਸਪੋਰਟ ਕਰ ਰਿਹਾ ਹੈਗਾ ਆ। ਤੇ ਐਡਮਿਨਿਸਟ੍ਰੇਸ਼ਨ ਕਹਿੰਦੇ ਪਈ ਕੋਈ ਵੀ US ਆਫੀਸ਼ੀਅਲ ਸਾਊਦੀ ਅਰੇਬੀਆ ਨੂੰ ਜੋ ਆਉਣ ਵਾਲੀ ਸਾਲਾਨਾ ਇੱਕ ਫਿਊਚਰ ਇਨਵੈਸਟਮੈਂਟ ਇਨੀਸ਼ੀਏਟਿਵ ਕਾਨਫਰੰਸ ਹੋਣੀ ਆ ਰਿਆਦ 'ਚ ਅਗਲੇ ਵੀਕ, ਉੱਥੇ ਕੋਈ ਵੀ ਨਹੀਂ ਭੇਜੂਗਾ। ਇਹ ਸੀਨੀਅਰ ਐਡਮਿਨਿਸਟ੍ਰੇਸ਼ਨ ਆਫੀਸ਼ੀਅਲਸ ਨੇ ਇਹ ਦੱਸਿਆ ਹੈਗਾ। ਜੀ, 25 ਅਕਤੂਬਰ ਨੂੰ ਰਿਆਦ ਦੇ ਵਿੱਚ ਇਹ ਜਿਹੜੀ ਕਾਨਫਰੰਸ ਹੋਣੀ ਹੈ, ਜਿਸ ਦੇ ਵਿੱਚ ਜਿਹੜੇ ਬਿਜ਼ਨਸ ਅਮਰੀਕਨ ਬਿਜ਼ਨਸ ਦੇ ਐਗਜ਼ੈਕਟਿਵਸ ਆ ਉਹ ਯੂਜ਼ਲੀ ਜਿਹੜੀ ਉਹ ਪਹੁੰਚਦੇ ਹੁੰਦੇ ਆ। ਇਸ ਵਾਰ ਥੀਮ ਹੀ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਦੀ ਕਾਨਫਰੰਸ ਦਾ ਨਾਮ ਦੇਖੋ, ਇਨਵੈਸਟਿੰਗ ਇਨ ਹਿਊਮੈਨਿਟੀ ਇਨੇਬਲਿੰਗ ਅ ਨਿਊ ਗਲੋਬਲ ਆਰਡਰ। ਸੋ ਉਸ ਪਾਸੇ ਵੱਲ ਨੂੰ ਸੋ ਚਾਹੁੰਦੇ ਕਿਤੇ ਨਾ ਕਿਤੇ ਵੀ ਉਹਨਾਂ ਦੀ ਹੀ ਜਿਹੜੀ ਪਕੜ ਆ ਨਵੇਂ ਨਿਊ ਆਰਡਰ ਦੇ ਉੱਤੇ, ਗਲੋਬਲ ਆਰਡਰ ਦੇ ਉੱਤੇ ਜਿਹੜੀ ਉਹ ਰਵੇ। ਸੋ ਬਾਈਡਨ ਪ੍ਰਸ਼ਾਸਨ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ ਜਦੋਂ 2 ਮਿਲੀਅਨ ਬੈਰਲ ਐਵਰੀ ਡੇ ਤੇਲ ਕੱਢਣਾ ਧਰਤੀ ਹੇਠਲੋਂ ਉਹ ਉਹਨਾਂ ਨੇ ਬੰਦ ਕਰ ਦੇਣਾ ਆ। ਸੋ ਉਹ ਘਟਾ ਦੇਣਾ ਆ। ਸਪਲਾਈ ਡਿਮਾਂਡ ਦੀ ਆਪਣੇ ਆਪ ਜਿਹੜਾ ਫਰਕ ਪੈ ਜਾਣਾ। ਤੇਲ ਆਲਰੇਡੀ ਜਿਹੜਾ ਇੰਨਾ ਮਹਿੰਗਾ ਆ, ਬਾਕੀ ਸੂਬਿਆਂ ਦੇ ਮੁਕਾਬਲੇ ਕੈਲੀਫੋਰਨੀਆ ਵਿੱਚ ਤਾਂ ਹੋਰ ਮਹਿੰਗਾ ਆ, ਆਪਾਂ ਸਾਰੇ ਜਾਣੇ ਜਾਣਦੇ, ਕੱਲ ਵੀ ਖਬਰ ਆਪਾਂ ਦੱਸ ਹੀ ਰਹੇ ਸੀਗੇ। ਤੇ ਇੱਥੇ ਫਿਰ ਹੋਰ ਵੀ ਜ਼ਿਆਦਾ ਫਰਕ ਹੋਊਗਾ। ਇੱਕ ਹਰਜੋਤ ਸਿੰਘ ਜੀ, ਇਸ ਟਾਈਮ ਤੇਲ ਨੂੰ ਲੈ ਕੇ ਜਿਹੜੀ ਉਹ ਦੇਖੀ ਜਾ ਰਹੀ ਆ, ਤੁਸੀਂ ਲੋਕਲ ਵੀ ਗੈਸ ਸਟੇਸ਼ਨਾਂ ਦੇ ਉੱਤੇ ਦੇਖੋ ਤਾਂ ਫਰਕ ਬਹੁਤ ਜ਼ਿਆਦਾ ਦਿਖ ਰਿਹਾ। ਜਿਹੜਾ ਤੁਸੀਂ ਉਸ ਦਿਨ ਮਿਸਟਰੀ ਜਿਹੜਾ ਸਰਚਾਰਜ ਦੀ ਗੱਲ ਕਰ ਰਹੇ ਸੀ, ਇੱਦਾਂ ਲੱਗ ਰਿਹਾ ਹੈ ਵੀ ਕਈ ਥਾਵਾਂ ਦੇ ਉੱਤੇ ਅਜੇ ਵੀ ਗੈਸ ਸਟੇਸ਼ਨਾਂ ਦੇ ਉੱਤੇ ਉਹ ਮਿਸਟਰੀ ਸਰਚਾਰਜ ਆ ਉਹ ਜ਼ਿਆਦਾ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਆ। ਸ਼ਹਿਰ ਦੇ ਵਿੱਚ ਹੀ ਡਾਲਰ ਤੋਂ ਵੱਧ ਦਾ ਕਈ ਥਾਵਾਂ ਦੇ ਉੱਤੇ ਜਿਹੜਾ ਫਰਕ ਆ ਉਹ ਦੇਖਣ ਨੂੰ ਮਿਲਦਾ ਰਹਿੰਦਾ ਆ। ਸੋ ਤੇਲ ਨੂੰ ਲੈ ਕੇ ਇਹ ਜਿਹੜੀ ਲੜਾਈ ਹੈ ਇਸ ਟਾਈਮ ਤੇਜ਼ ਆ। ਕੂਟਨੀਤਿਕ ਤੌਰ ਦੇ ਉੱਤੇ ਜਿਹੜੀ ਲੜਾਈ ਹੈ ਇਸ ਟਾਈਮ ਚੱਲ ਰਹੀ ਹੈਗੀ ਆ। ਤੇ US ਦੇ ਜਿਹੜੇ ਆਬਜੈਕਟਿਵ ਨੇ ਮਿਡਲ ਈਸਟ ਦੇ ਵਿੱਚ, ਇਸ ਸਾਰੇ ਚੇਂਜ ਹੋਣ ਦੇ ਨਾਲ ਬੜਾ ਕੁਝ ਫਰਕ ਜਿਹੜਾ ਹਰਜੋਤ ਸਿੰਘ ਜੀ ਪੈ ਸਕਦਾ ਆ। ਹੁਣ ਇਹ ਦੇਖਣਾ ਹੋਊਗਾ ਵੀ ਬਾਈਡਨ ਪ੍ਰਸ਼ਾਸਨ ਨੇ ਕਿੰਨੀ ਕੁ ਜਲਦੀ ਉਹਨਾਂ ਨੂੰ ਮਨਾਉਣ 'ਚ ਕਾਮਯਾਬ ਜਿਹੜਾ ਉਹ ਰਹਿੰਦਾ ਆ, ਤੇ ਕੀ ਉਸ ਦੇ ਮੁਕਾਬਲੇ ਅਮਰੀਕਾ ਦੇ ਵਿੱਚ ਖੁਦ ਡਰਿਲਿੰਗ ਉਹ ਸਾਰੀਆਂ ਚੀਜ਼ਾਂ ਆ ਉਸ ਨੂੰ ਹੋਰ ਵਧਾਉਣਗੇ ਕਿ ਨਹੀਂ। ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ ਕਾਫੀ ਹੱਦ ਤੱਕ ਤੇਲ ਜਿਹੜਾ ਆਲਮੋਸਟ ਸੇਮ ਜਿੱਦਾਂ ਪਿਛਲੇ ਪ੍ਰਸ਼ਾਸਨ ਦੇ ਵਿੱਚ ਗੈਸ ਕੱਢੀ ਜਾਂਦੀ ਸੀਗੀ, ਤੇਲ ਕੱਢਿਆ ਜਾਂਦਾ ਸੀ, ਉਸ ਰਫਤਾਰ ਦੇ ਉੱਤੇ ਉਨੀ ਮਾਤਰਾ ਵਿੱਚ ਤਾਂ ਇੱਥੇ ਵੀ ਪ੍ਰੋਡਕਸ਼ਨ ਜਿਹੜੀ ਉਹ ਕਰ ਰਹੇ ਆ, ਪਰ ਸਟਿਲ ਜਿਹੜੀ ਉਹ ਥੋੜੀ ਜਿਹੜੀ ਉਹ ਪੈਂਦੀ ਜਾ ਰਹੀ ਹੈਗੀ ਜੀ। ਸੋ ਬਿਲਕੁਲ ਬਾਈਡਨ ਐਡਮਿਨਿਸਟ੍ਰੇਸ਼ਨ ਬਹੁਤ ਪ੍ਰੈਸ਼ਰ ਦੇ ਅੰਡਰ ਆ, ਸਪੈਸ਼ਲੀ ਫਰੋਮ ਕਾਂਗਰਸ, ਕਿਉਂਕਿ ਕਾਂਗਰਸ ਕਹਿ ਰਹੀ ਆ ਵੀ ਤੁਹਾਨੂੰ ਸਖਤ ਕਦਮ ਲੈਣੇ ਚਾਹੀਦੇ ਹੈਗੇ ਆ ਸਾਊਦੀ ਅਰੇਬੀਆ ਦੇ ਅਗੇਂਸਟ, ਕਿਉਂਕਿ ਇਹਨਾਂ ਨੇ ਜੋ ਓਪੇਕ ਦੇ ਵਿੱਚ 2 ਮਿਲੀਅਨ ਬੈਰਲਸ ਪਰ ਡੇ ਕੱਟ ਕਰਨਾ ਹੈਗਾ।
ਤੇ ਯੂਐਸ ਲੌਬੀ ਕਰ ਰਿਹਾ ਵੀ ਉਹ ਇਹ ਕੰਮ ਨਾ ਕਰਨ, ਪਰ ਉਹਨਾਂ ਨੇ ਇਹ ਕਿਹਾ, ਪਿੱਛੇ ਜਿਹੇ ਇਹ ਵੀ ਰਿਪੋਰਟ ਆ ਗਈ ਸੀ ਵੀ 1 ਮਹੀਨਾ ਡਿਸੀਜਨ ਜਿਹੜਾ ਲੇਟ ਕੀਤਾ ਹੈਗਾ ਆ। ਸੋ ਬਿਜ਼ਨੈਸਿਸ ਲਈ ਵੀ ਇੱਕ ਤਰ੍ਹਾਂ ਦੇ ਨਾਲ ਕਾਫੀ ਵੱਡੀ ਪ੍ਰੋਬਲਮ ਆ। ਰਸ਼ੀਆ ਦੇ ਵਿੱਚ ਜਿਹੜੀਆਂ ਅਮਰੀਕਨ ਕੰਪਨੀਆਂ ਸੀਆਂ ਉਹਨਾਂ ਦਾ ਬਿਜ਼ਨਸ ਤਾਂ ਆਲਮੋਸਟ ਡੈਡ ਹੀ ਆ। ਆਪਾਂ ਦੇਖਿਆ ਕਿਸ ਤਰ੍ਹਾਂ ਮੈਕਡੋਨਲਡ ਹੋਰ ਸਾਰਾ ਕੁਛ ਹੀ ਬੰਦ ਹੋ ਗਿਆ। ਸੋ ਹੁਣ ਇੱਧਰ ਵੀ ਜਿਹੜੇ ਬਿਜ਼ਨੈਸਿਸ ਆ, ਸੋ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਡਾਇਰੈਕਸ਼ਨ ਦਿੱਤੀ ਆ। ਸੋ ਇਹ ਬਿਲਕੁਲ ਜੋ ਵਾਈਟ ਹਾਊਸ ਆ, ਸੋ ਜਾਂ ਤਾਂ ਹੁਣ ਇਹਨਾਂ ਨੂੰ ਸਾਊਥ ਅਮਰੀਕਾ ਵੱਲ ਜਾਣਾ ਚਾਹੀਦਾ, ਇੱਧਰ ਜਿਹੜੇ ਇੰਨਾ ਗੈਸ ਨਿਕਲਦਾ ਮੁਲਕਾਂ 'ਚ, ਤੇ ਜਾਂ ਫਿਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਨਾਲ ਜਿਹੜੀ ਆ ਸੰਧੀ ਜ਼ਿਆਦਾ ਸੁੰਧੀ ਜੱਫੀ ਕਰਨ। ਪਾਣੀ ਚਾਹੀਦੀ ਹੈ। ਜੀ। ਵੈਨੇਜ਼ੁਏਲਾ ਦੇ ਉੱਤੇ ਨਜ਼ਰ ਤਾਂ ਹਰਜੋਤ ਸਿੰਘ ਜੀ ਕਿ ਅਮਰੀਕਾ ਦੀ ਬੜੇ ਚਿਰ ਦੀ ਆ, ਪਰ ਉੱਥੇ ਉਹ ਬੰਦਾ ਹੀ ਨਹੀਂ ਆ ਰਿਹਾ ਇਹਨਾਂ ਦੇ ਸੂਤ। ਪ੍ਰੋਬਲਮ ਜਿਹੜੀ ਉਹਨਾਂ ਦੀ ਉਹ ਆ, ਇਹਨਾਂ ਨੇ ਆਪਣੇ ਵੱਲੋਂ ਉਹਨਾਂ ਦਾ ਰਾਸ਼ਟਰਪਤੀ ਵੀ ਘੋਸ਼ਿਤ ਕਰਤਾ ਦੂਜਾ, ਪਰ ਉਹ ਮੰਨਦਾ ਕਿੱਥੇ ਆ। ਸੋ ਉਹਦਾ ਜ਼ੋਰ ਜਿਹੜਾ ਇਸ ਟਾਈਮ ਉੱਥੇ ਚੱਲ ਰਿਹਾ ਆ। ਸੋ ਵੈਨੇਜ਼ੁਏਲਾ ਦੇ ਕਰੀਬ ਵੀ ਜਿਹੜੇ ਤੌਰ ਦੇ ਉੱਤੇ ਇਸ ਟਾਈਮ ਰੂਸ ਜਿਹੜਾ ਉਹ ਜ਼ਿਆਦਾ ਚੱਲ ਰਿਹਾ ਆ। ਸੋ ਇਹ ਹੁਣ ਦੇਖਣਾ ਪੈਣਾ ਵੀ ਅੱਗੇ ਕੀ ਜਿਹੜਾ ਬਣਦਾ ਆ। ਰਿਆਦ ਨੇ, ਸਾਊਦੀ ਅਰੇਬੀਆ ਨੇ 2024 ਤੋਂ ਇਹ ਐਲਾਨ ਕੀਤਾ ਹੈ ਵੀ ਜਿਹੜੀ ਵੀ ਅੰਤਰਰਾਸ਼ਟਰੀ ਕੰਪਨੀ ਉੱਥੇ ਬਿਜ਼ਨਸ ਕਰਨਾ ਚਾਹੁੰਦੀ ਆ, ਉਸ ਨੂੰ ਸਾਊਦੀ ਅਰੇਬੀਆ 'ਚ ਇੱਕ ਓਰੀਜਨਲ ਲੋਕਲ ਦਫ਼ਤਰ ਜਿਹੜਾ ਉਹ ਬਣਾਉਣਾ ਹੀ ਪੈਣਾ ਹੈ। ਓਰੀਜਨਲ ਹੈੱਡਕੁਆਟਰ ਚਾਹੀਦਾ ਹੀ ਚਾਹੀਦਾ ਆ, ਤਾਂ ਹੀ ਜਿਹੜਾ ਉੱਥੇ ਸਾਊਦੀ ਗਵਰਨਮੈਂਟ ਦੇ ਨਾਲ ਉਹ ਬਿਜ਼ਨਸ ਜਿਹੜੇ ਉਹ ਕਰ ਸਕਣਗੇ। ਜਿਹੜਾ ਕਰਾਊਨ ਹੈ ਜਿਸ ਦੇ ਉੱਤੇ ਖਸ਼ੋਗੀ ਜਰਨਲਿਸਟ ਜਿਹੜਾ ਆ ਉਸ ਦੇ ਕਤਲ ਦੇ ਦੋਸ਼ ਜਿਹੜੇ ਉਹ ਲੱਗਦੇ ਆ, ਉਸੇ ਦਾ ਹੀ ਇਹ ਜਿਹੜਾ ਫੈਸਲਾ ਉਹ ਹੈਗਾ ਆ। ਸਾਊਦੀ ਅਰੇਬੀਆ ਦੇ ਵਿੱਚ ਫੋਰਨ ਇਨਵੈਸਟਮੈਂਟ ਨੇ ਹੀ ਇੱਕ ਵੱਡਾ ਯੋਗਦਾਨ ਪਾਇਆ ਹੈ, ਜੋ ਇਸ ਟਾਈਮ ਆਪਾਂ ਸਾਊਦੀ ਅਰੇਬੀਆ ਨੂੰ ਦੇਖਦੇ ਹਾਂ ਦੁਨੀਆ ਦੇ ਵਿੱਚ, ਉਸਦਾ ਨਾਮ ਜਿਹੜਾ ਆ ਉਹ ਪ੍ਰਚਲਿਤ ਹੈਗਾ ਆ। ਸੋ ਹੁਣ ਜਿਹੜਾ ਉਹ ਦੇਖੋ ਕੀ ਹੁੰਦਾ ਆ, ਕਿਉਂਕਿ ਰੀਸੈਂਟਲੀ ਯੂਐਸ ਇੰਟੈਲੀਜੈਂਸ ਨੇ ਵੀ ਇਹ ਪ੍ਰਮਾਣਿਤ ਕਰਤਾ ਸੀਗਾ, ਇਸ ਦੇ ਉੱਤੇ ਮੋਹਰ ਲਾਈ ਸੀਗੀ ਵੀ ਜਿਹੜਾ ਉੱਥੇ ਦਾ ਹੈਗਾ ਆ ਪ੍ਰਿੰਸ MBS ਜਿਸ ਨੂੰ ਆਖਦੇ ਆ, ਉਸੇ ਦੇ ਦੁਆਰਾ ਹੀ ਹਰੀ ਝੰਡੀ ਦਿੱਤੀ ਗਈ ਸੀ ਜਮਾਲ ਖਸ਼ੋਗੀ ਦੇ ਜਿਹੜੇ ਕਤਲ ਆ ਉਸ ਨੂੰ ਲੈ ਕੇ। ਸੋ ਪਰ ਆਪਾਂ ਨੂੰ ਪਤਾ ਵੀ ਸਾਊਦੀ ਅਰੇਬੀਆ ਨੇ ਤੇ ਇਸ ਗੱਲ ਨੂੰ ਜਿਹੜਾ ਉਹ ਨਹੀਂ ਮੰਨਣਾ ਹੈਗਾ। ਸੋ ਜੀ। ਕਾਫੀ ਕੂਟਨੀਤਿਕ ਤੌਰ ਦੇ ਉੱਤੇ ਉਥਲ-ਪੁਥਲ ਆਪਾਂ ਨੂੰ ਮਿਡਲ ਈਸਟ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜਿਹੜੀ ਉਹ ਦੇਖਣ ਵਾਲੀ ਆ। ਇਸ ਸਾਰੇ ਮਾਮਲੇ ਦੇ ਵਿੱਚ 9/11 ਦੇ ਜਿਹੜੇ ਪੀੜਤ ਦੇ ਜਿਹੜੇ ਪਰਿਵਾਰ ਆ, ਉਹ ਬੜੇ ਚਿਰ ਤੋਂ ਦੁਹਾਈ ਪਾ ਰਹੇ ਆ ਵੀ ਸਾਊਦੀ ਅਰੇਬੀਆ ਨੂੰ ਇੱਕ ਪਾਰਟੀ ਜਿਹੜਾ ਉਹ ਬਣਾਓ, ਤਾਂ ਜੋ ਜਿਹੜੇ ਉੱਥੇ ਉਹ ਅੱਤਵਾਦੀਆਂ ਨੇ ਹਮਲਾ ਕਰਨ ਦੇ ਲਈ ਸਿਖਲਾਈ ਲਈ ਤੇ ਜਿਹੜੇ ਉੱਥੋਂ ਆਏ ਆ, ਤੇ ਇਹਨਾਂ ਨੂੰ ਉਸ ਦਾ ਜਿਹੜਾ ਕੁਛ ਨਾ ਕੁਛ ਜਿਹੜਾ ਉਹ ਝੱਲਣਾ ਪਵੇ, ਉਸ ਜੁਰਮ ਦੇ ਲਈ ਕੋਈ ਨਾ ਕੋਈ ਸਜ਼ਾ ਜਿਹੜੀ ਇਹਨਾਂ ਨੂੰ ਹੋਵੇ। ਜੀ। ਸੋ ਜੇ ਨਹੀਂ ਮੰਨਦੇ ਤਾਂ ਮੈਨੂੰ ਲੱਗਦਾ ਇੱਧਰੋਂ ਵੀ ਬਾਂਹ ਮਰੋੜਨੀ ਜਿਹੜੀ ਇਹਨਾਂ ਨੂੰ ਚਾਹੀਦੀ ਆ। ਜੀ। ਸੋ ਬਿਲਕੁਲ ਅੱਜ ਇੱਕ ਰਾਜਕਰਮਵੀਰ ਸਿੰਘ ਜੀ, ਵਾਸ਼ਿੰਗਟਨ ਪੋਸਟ ਨੇ ਬਹੁਤ ਹੀ ਹੈਰਾਨੀਜਨਕ ਰਿਪੋਰਟ ਪੇਸ਼ ਕੀਤੀ ਆ ਵੀ ਅਮਰੀਕਾ ਦੇ ਰਿਟਾਇਰਡ US ਜਨਰਲ ਐਡਮਾਇਰਲਸ ਜੋ ਹੈਗੇ ਆ, ਉਹਨਾਂ ਨੇ ਸਾਊਦੀ ਕਰਾਊਨ ਪ੍ਰਿੰਸ ਦੇ ਕੋਲ ਬਹੁਤ ਜੌਬਸ ਲਈਆਂ, ਵੱਖ-ਵੱਖ ਜੌਬਸ ਤੇ ਉਹ ਕੰਮ ਕਰ ਰਹੇ ਆ 2015 ਤੋਂ ਲੈ ਕੇ ਹੁਣ ਤੱਕ, ਤੇ ਇਹ ਸਾਰਾ ਕੁਝ ਸੀਕ੍ਰੇਟ ਰੱਖਿਆ ਗਿਆ। ਕਹਿੰਦੇ 500 ਦੇ ਕਰੀਬ ਰਿਟਾਇਰਡ US ਮਿਲਟਰੀ ਪਰਸਨਲਸ, ਜਿਨ੍ਹਾਂ ਦੇ ਵਿੱਚ ਕਈ ਜਨਰਲ ਵੀ ਆ, ਐਡਮਿਰਲਸ ਵੀ ਆ, ਦੇਖੋ ਉਹਨਾਂ ਨੇ ਬਹੁਤ ਹੀ ਟੌਪ ਨੌਚ ਜੋ ਜੌਬਸ ਆ ਉਹ ਸਾਊਦੀ ਅਰੇਬੀਆ 'ਚ ਕੀਤੀਆਂ, ਜਿਹੜਾ ਮੁਲਕ ਹਿਊਮਨ ਰਾਈਟਸ ਅਬਿਊਜ਼ਰ ਤੇ ਪੋਲੀਟੀਕਲ ਰਿਪਰੈਸ਼ਨ ਦੇ ਲਈ ਜਾਣਿਆ ਜਾਂਦਾ ਆ। ਸੋ 500 US ਜੀ। ਮਿਲਟਰੀ ਪਰਸਨਲ, 15 ਤੇ ਉਹਨਾਂ 'ਚ US ਜਨਰਲ ਤੇ ਐਡਮਿਰਲ ਨੇ। ਉਹ 2016 ਤੋਂ ਕੰਮ ਕਰ ਰਹੇ ਆ ਡਿਫੈਂਸ ਮਿਨਿਸਟਰੀ ਦੇ ਨਾਲ, ਉੱਥੇ ਦੇ ਪੇਡ ਕੰਸਲਟੈਂਟ ਦੇ ਤੌਰ ਦੇ ਉੱਤੇ। ਆਪਾਂ ਇੱਥੇ ਕਹਿੰਦੇ ਆ ਨਾ ਵੀ ਫੋਰਨ ਏਜੰਟ, ਤੇ ਜੀ। ਵਾਸ਼ਿੰਗਟਨ ਪੋਸਟ ਨੇ ਗਾਂਹ ਲੰਘ ਕੇ ਇਹਨਾਂ ਨੂੰ ਫੋਰਨ ਸਰਵੈਂਟ ਜਿਹੜਾ ਆ ਉਹ ਜੀ। ਕਰਾਰ ਜਿਹੜਾ ਉਹ ਦੇ ਦਿੱਤਾ ਵੀ ਇਹ ਤਾਂ ਹੁਣ ਬਾਹਰਲੇ ਮੁਲਕ ਦੇ ਲਈ ਦੇਖੋ ਇਸ ਤਰੀਕੇ ਦੇ ਨਾਲ ਕਰ ਰਹੇ ਆ। ਇਹਨਾਂ ਦੇ ਵਿੱਚ ਮਰੀਨ ਦੇ ਜਨਰਲ ਜੇਮਸ L. ਜੋਨਸ ਇੱਕ ਟਾਈਮ ਦੇ ਉੱਤੇ ਬਰਾਕ ਓਬਾਮਾ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਹੇ ਆ। ਇਸੇ ਜੀ। ਤਰੀਕੇ ਨਾਲ ਰਿਟਾਇਰਡ ਆਰਮੀ ਜਨਰਲ ਕੈਥ ਅਲੈਗਜ਼ੈਂਡਰ, ਇਹ ਵੀ ਨੈਸ਼ਨਲ ਸਿਕਿਉਰਿਟੀ ਏਜੰਸੀ ਨੂੰ ਲੀਡ ਕਰਦੇ ਰਹੇ ਆ ਓਬਾਮਾ ਦੇ ਕਾਰਜਕਾਲ ਦੌਰਾਨ ਤੇ ਬੁਸ਼ ਉਹਨਾਂ ਦੇ ਕਾਰਜਕਾਲ ਦੇ ਦੌਰਾਨ। ਫੋਇਆ ਤੋਂ ਇਹ ਜਿਹੜੀ ਜਾਣਕਾਰੀ ਆ ਉਹ ਜਿਹੜੀ ਉਹ ਪਤਾ ਲੱਗੀ ਆ। ਸੋ ਕਹਿੰਦੇ ਵੀ ਇਹਨਾਂ ਦੇ ਜਿਸ ਦੌਰਾਨ ਖਸ਼ੋਗੀ ਦਾ ਕਤਲ ਕੀਤਾ ਗਿਆ ਸੀਗਾ, ਉਸ ਦੌਰਾਨ ਜਿਹੜੇ ਕੰਸਲਟੈਂਟਸ ਦੇ ਵਿੱਚੋਂ ਇੱਕ ਰਿਟਾਇਰਡ 4 ਸਟਾਰ 에ਅਰ ਫੋਰਸ ਦੇ ਜਨਰਲ, ਫਾਰਮਰ ਕਮਾਂਡਿੰਗ ਜਨਰਲ US ਟਰੂਪਸ ਤੇ ਜਿਹੜੇ ਅਫਗਾਨਿਸਤਾਨ 'ਚ ਸੀਗੇ, ਉਹ ਉਸ ਟਾਈਮ ਦੇ ਉੱਤੇ ਸਾਊਦੀ ਅਰੇਬੀਆ ਦੇ ਇਸ ਪ੍ਰਿੰਸ ਦੇ ਕੰਸਲਟੈਂਟ ਦੇ ਵਜੋਂ ਜਿਹੜੇ ਉਹ ਕੰਮ ਕਰ ਰਹੇ ਸੀਗੇ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਇੱਥੇ ਬਹੁਤ ਪੈਟਰੋਲਿਜ਼ਮ ਰਾਸ਼ਟਰਵਾਦ ਦਾ ਬੜਾ ਇੱਥੇ ਵੀ ਝੰਡੇ ਨੂੰ ਆਹ ਕਰ ਦੇਣਾ, ਅਸੀਂ ਏਦਾਂ ਉਦਾਂ, ਤੇ ਆਹ ਦੇਖ ਲਓ
ਕੀ ਜਰਨੈਲਾਂ ਨੇ ਆ ਕੀ ਜਿਹੜਾ ਚੰਨ ਜਿਹੜਾ ਉਚਾਰਿਆ ਆ। ਇਵੈਂਚੁਅਲੀ ਚਲੋ ਅਸੀਂ ਮੰਨਦੇ ਹਾਂ ਵੀ ਮਨੀ ਦੇ ਲਈ ਕਰਦਾ ਆ, ਪਰ ਇੱਥੇ ਇਹ ਵੀ ਗੱਲ ਆ ਨਾ ਹਰਜੋਤ ਸਿੰਘ ਜੀ, ਕੈਪੀਟਲਿਸਟ ਮੁਲਕ ਦੇ ਵਿੱਚ ਮਨੀ ਪ੍ਰਧਾਨ ਆ, ਉਹੀ ਪੀਰ ਆ। ਉਸਦੇ ਲਈ ਇਹਨਾਂ ਨੇ ਕਿਤੇ ਵੀ ਕੁਛ ਵੀ ਜਿਹੜਾ ਉਹ ਕਰਨ ਦੇ ਲਈ ਜਿਹੜੇ ਉਹ ਚਲੇ ਜਾਣਾ। ਸੋ ਇਹ ਬੜੀ ਮੰਦਭਾਗੀ ਗੱਲ ਆ ਹਰਜੋਤ ਸਿੰਘ ਜੀ। ਇਹ ਜਿਹੜਾ ਵਾਸ਼ਿੰਗਟਨ ਪੋਸਟ ਨੇ ਜਿਹੜਾ ਨਵਾਂ ਖੁਲਾਸਾ ਜਿਹੜਾ ਕੀਤਾ ਵੀ ਦੇਖੋ 500 US ਦੇ ਜਿਹੜੇ ਮਿਲਟਰੀ ਪਰਸਨਲ ਇਸ ਟਾਈਮ ਕਰਾਊਨ ਪ੍ਰਿੰਸ ਦੇ ਲਈ ਕੰਮ ਜਿਹੜੇ ਉਹ ਕਰ ਰਹੇ ਆ। ਡਿਪਾਰਟਮੈਂਟ ਆਫ ਡਿਫੈਂਸ ਕੀ ਇਸ ਦੇ ਉੱਤੇ ਕਰ ਰਹੀ ਆ, ਕੀ ਅਮਰੀਕਾ ਨੂੰ ਜਿਹੜਾ ਉਹ ਦੇਖ ਰਿਹਾ, ਕੀ ਕੋਈ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਤਾਂ ਨਹੀਂ ਇਹਦੇ ਵਿੱਚ, ਕੋਈ ਹੋਰ ਤਾਂ ਨਹੀਂ ਉਹ ਚੀਜ਼ਾਂ ਹੈਗੀਆਂ। ਇਹ ਦੇਖਣ ਵਾਲੀ ਗੱਲ ਆ। ਤੇ ਵੱਡੇ ਵੱਡੇ US ਦੇ ਜਨਰਲ ਤੇ ਐਡਮਿਰਲਸ ਵੀ ਉਹ ਪੇਡ ਕੰਸਲਟੈਂਟ ਦੇ ਵਜੋਂ ਉੱਥੇ ਕੰਮ ਕਰ ਰਹੇ ਨੇ। ਸਾਊਦੀ ਅਰੇਬੀਆ ਨੇ ਕਹਿੰਦੇ ਵੀ ਇੱਕ ਫਾਰਮਰ ਨੇਵੀ ਸੀਲ ਨੂੰ ਹਾਇਰ ਕੀਤਾ ਸਪੈਸ਼ਲ ਆਪਰੇਸ਼ਨ ਐਡਵਾਈਜ਼ਰ, $2,58,000 US ਸੈਲਰੀ ਪਰ ਈਅਰ। UAE ਨੇ ਐਨੂਅਲ ਕੰਪਨਸੇਸ਼ਨ ਪੈਕੇਜ 2 ਲੱਖ ਦੇ ਕਰੀਬ ਹੈਲੀਕਾਪਟਰ ਪਾਇਲਟਸ ਨੂੰ ਤੇ $1,20,000 에ਅਰਕ੍ਰਾਫਟ ਮਕੈਨਿਕਸ ਨੂੰ ਦਿੱਤਾ। ਇੰਡੋਨੇਸ਼ੀਆ ਦੇ ਵਿੱਚ ਗਵਰਨਮੈਂਟ ਓਨਡ ਮਾਈਨਿੰਗ ਫਰਮ ਆ, ਉਹਨਾਂ ਨੇ ਇੱਕ ਰਿਟਾਇਰਡ US ਮਰੀਨ ਮਾਸਟਰ ਸਰਜਨ ਨੂੰ ਐਜ਼ ਏ ਟਰਾਂਸਪੋਰਟੇਸ਼ਨ ਕੰਸਲਟੈਂਟ ਹਾਇਰ ਕੀਤਾ $500 ਪਰ ਡੇ ਦੇ ਹਿਸਾਬ ਦੇ ਨਾਲ। ਸੋ ਇਹ ਵਾਸ਼ਿੰਗਟਨ ਪੋਸਟ ਨੇ ਇੰਨੀ ਲੇਟ ਕਿਉਂ ਰਿਪੋਰਟ ਛਾਪੀ ਆ, ਇਹਦਾ ਹੁਣ ਪਤਾ ਨਹੀਂ, ਪਰ ਆਪਾਂ ਨੂੰ ਪਤਾ ਹੀ ਆ ਵੀ ਜੋ ਖਸ਼ੋਗੀ ਸੀ ਉਹ ਵਾਸ਼ਿੰਗਟਨ ਪੋਸਟ ਦੇ ਨਾਲ ਹੀ ਕੰਮ ਕਰਦਾ ਸੀ। ਉਸ ਟਾਈਮ ਦੇ ਉੱਤੇ ਇਹਨਾਂ ਨੇ ਕਿਉਂ ਨਹੀਂ ਇਹ ਜਿਹੜਾ ਆ ਇਸ ਇਸ਼ੂ ਨੂੰ ਉਭਾਰਿਆ। ਹਰਜੋਤ ਸਿੰਘ ਜੀ, ਜ਼ਰੂਰੀ ਨਹੀਂ ਹੁੰਦਾ ਵੀ ਉਸ ਟਾਈਮ ਦੇ ਉੱਤੇ ਜਦੋਂ ਇਨਵੈਸਟੀਗੇਟਿਵ ਜਰਨਲਿਜ਼ਮ ਕਰਦੇ ਆ, ਇਹ ਨਹੀਂ ਹੁੰਦਾ ਉਹ ਟਾਈਮ ਲੱਗ ਜਾਂਦਾ ਆ ਸਾਰੀਆਂ ਜਿਹੜੀਆਂ ਚੀਜ਼ਾਂ ਜਾਣਕਾਰੀਆਂ ਜਿਹੜੀਆਂ ਉਹ ਪ੍ਰਾਪਤ ਕਰਨ ਦੇ ਲਈ। ਵਾਸ਼ਿੰਗਟਨ ਪੋਸਟ ਲਿਖਦਾ ਵੀ 2 ਸਾਲ ਲੱਗੇ ਆ ਫੋਇਆ ਤੋਂ ਇਹਨਾਂ ਨੂੰ 4000 ਡਾਕੂਮੈਂਟ ਇਕੱਠੇ ਕਰਨ ਦੇ ਲਈ, ਸਰਕਾਰ ਦੇ ਹੀ ਨਹੀਂ ਸੀ ਰਹੀ। ਸੋ ਇਸ ਲਈ ਜਿਹੜਾ ਟਾਈਮ ਇਸ ਚੀਜ਼ ਦੇ ਵਿੱਚ ਜ਼ਰੂਰ ਲੱਗ ਜਾਂਦਾ ਆ। ਸਰਕਾਰ ਅਲਾਓ ਕਰਦੀ ਆ, ਕਾਂਗਰਸ ਪਰਮਿਟ ਕਰਦੀ ਆ ਵੀ ਜਿਹੜੇ ਰਿਟਾਇਰਡ ਟਰੂਪ ਆ ਉਹ ਫੋਰਨ ਗਵਰਨਮੈਂਟਸ ਦੇ ਵਿੱਚ ਰਿਜ਼ਰਵ ਦੇ ਤੌਰ ਦੇ ਉੱਤੇ ਕੰਮ ਕਰ ਸਕਦੇ ਆ, ਬਸ਼ਰਤੇ ਜਿਹੜੀ ਆਰਮਡ ਫੋਰਸ ਦੇ ਵਿੱਚ ਆ ਉਹਦੀ ਬ੍ਰਾਂਚ ਦਾ ਉਹਨਾਂ ਦੇ ਕੋਲ ਅਪਰੂਵਲ ਹੋਵੇ ਤੇ ਸਟੇਟ ਡਿਪਾਰਟਮੈਂਟ ਦਾ ਅਪਰੂਵਲ ਹੋਵੇ। US ਸਰਕਾਰ ਮੁੱਢ ਤੋਂ ਹੀ ਇਹ ਜਿਹੜੀਆਂ ਹਾਇਰਿੰਗਸ ਬਾਹਰਲੇ ਮੁਲਕ ਵਾਲੇ ਕਰਦੇ ਨੇ ਫੌਜੀਆਂ ਦੀਆਂ, ਰਿਟਾਇਰਡ ਫੌਜੀਆਂ ਦੀਆਂ, ਉਸ ਨੂੰ ਗੁਪਤ ਰੱਖਣ ਦੇ ਹੱਕ ਦੇ ਵਿੱਚ ਜਿਹੜੀ ਉਹ ਰਹੀ ਆ, ਉਹ ਦੱਸਣਾ ਨਹੀਂ ਜਿਹੜੇ ਉਹ ਚਾਹੁੰਦੇ। ਪਰ ਇਹਨਾਂ ਨੂੰ 2 ਸਾਲ ਲੱਗੇ ਫੋਇਆ ਦੇ ਅਧੀਨ ਜਿਹੜੇ 4000 ਡਾਕੂਮੈਂਟਸ ਆ ਉਹ ਪ੍ਰਾਪਤ ਕਰਨ ਦੇ ਲਈ, ਜਿਨ੍ਹਾਂ ਵਿੱਚ 450 ਰਿਟਾਇਰਡ ਫੌਜੀ, ਸੋਲਜਰਸ, ਸੇਲਰਸ, 에ਅਰਮੈਨ ਤੇ ਮਰੀਨਸ ਜਿਹੜੇ ਕੰਮ ਕਰ ਰਹੇ ਆ ਉਸ ਦੇ ਬਾਰੇ ਜਿਹੜਾ ਉਹ ਪਤਾ ਲੱਗ ਰਿਹਾ। ਅਮਰੀਕਾ ਦੇ ਵਿੱਚ ਜਿਹੜਾ 4 ਸਟਾਰ ਜਨਰਲ ਆ ਉਹਦੀ ਬੇਸਿਕ ਪੇ $2 ਲੱਖ ਤੋਂ ਉੱਤੇ ਹੁੰਦੀ ਆ। ਤੇ ਉਧਰ ਜੇ ਤੁਸੀਂ ਦੇਖੋ ਵੀ ਕਿਸ ਹਿਸਾਬ ਦੇ ਨਾਲ ਕਹਿੰਦੇ ਵੀ ਕੰਪੈਰੀਜ਼ਨ ਕੀਤਾ ਜਾਵੇ, ਆਸਟ੍ਰੇਲੀਆ ਦੀ ਸਰਕਾਰ ਉਹਨਾਂ ਨੇ ਕੰਸਲਟਿੰਗ ਦੀਆਂ ਜਿਹੜੀਆਂ ਡੀਲਸ ਆ $10 ਮਿਲੀਅਨ ਤੱਕ ਦੀਆਂ ਦਿੱਤੀਆਂ ਹੋਈਆਂ ਆ ਅਮਰੀਕਾ ਦੇ US ਸਾਬਕਾ ਜਿਹੜੇ ਸੀਨੀਅਰ ਨੇਵੀ ਅਫੀਸ਼ੀਅਲਸ ਆ ਉਹਨਾਂ ਨੂੰ। ਸੋ ਇੱਕ ਪਾਸੇ 2 ਲੱਖ, ਇੱਕ ਪਾਸੇ 10 ਮਿਲੀਅਨ, ਫਰਕ ਤਾਂ ਜਿਹੜਾ ਆ ਉਹ ਜਿਹੜਾ ਉਹ ਕਾਫੀ ਜ਼ਿਆਦਾ ਜਿਹੜਾ ਉਹ ਹੈਗਾ ਆ। ਸੋ 6 ਰਿਟਾਇਰਡ ਪੈਂਟਾਗਨ ਦੇ ਅਫੀਸ਼ੀਅਲ ਤੇ ਮਿਲਟਰੀ ਆਫੀਸਰਸ, ਉਹਨਾਂ ਨੇ 23.6 ਮਿਲੀਅਨ ਦਾ ਕੰਟਰੈਕਟ ਕੀਤਾ ਸੀ ਕਤਰ ਦੇ ਨਾਲ। ਸੋ ਉਥੋਂ ਦੇ ਜਿਹੜੇ ਸ਼ੇਖ ਹੈਗੇ, ਉਥੋਂ ਦੀ ਜਿਹੜੀ ਕਿੰਗਡਮ ਆ ਉਹਨਾਂ ਦੇ ਨਾਲ ਹੁਣ ਤੁਸੀਂ ਦੇਖੋ ਵੀ ਇਸ ਹਿਸਾਬ ਦੇ ਨਾਲ ਆ। ਸੋ ਇਵੈਂਚੁਅਲੀ ਪੈਸੇ ਨੂੰ ਜਦੋਂ ਪੀਰ ਮੰਨ ਕੇ ਜਦੋਂ ਕਿਸੇ ਨੇ ਜਿਹੜਾ ਉਹ ਚੱਲਣਾ ਆ ਤਾਂ ਫਿਰ ਇਹੀ ਕੁਛ ਜਿਹੜਾ ਉੱਥੇ ਹੋਣਾ ਹੈ। ਸਾਊਦੀ ਅਰੇਬੀਆ ਨੇ ਯੈਮਨ ਦੇ ਵਿੱਚ ਕਹਿੰਦੇ ਵੀ ਬਹੁਤ ਸਟੇਬਲਾਈਜੇਸ਼ਨ ਜਿਹੜੀ ਉੱਥੇ ਦੀ ਖਰਾਬ ਕੀਤੀ, ਡੀਸਟੇਬਲਾਈਜ਼ ਕੀਤਾ ਉਹਨੂੰ, ਸਿਵਲ ਵਾਰ ਉੱਥੇ ਚੱਲੀ। ਸਾਊਦੀ ਅਰੇਬੀਆ ਦਾ ਪੂਰਾ ਹੱਥ ਸੀਗਾ। ਗਰੀਬ ਮੁਲਕ ਆ, 3,75,000 ਲੋਕ ਭੁੱਖ ਦੇ ਨਾਲ ਉੱਥੇ ਮਾਰੇ ਗਏ। ਜੂਨ 2017 ਚ ਜਿਹੜਾ ਮੁਹੰਮਦ ਆ ਉਸਨੇ ਜਦੋਂ ਉਹਦਾ ਫਾਦਰ ਕਿੰਗ ਸਲਮਾਨ 82 ਸਾਲਾਂ ਦਾ ਮਰ ਗਿਆ, ਉਸਨੇ ਆਪਣਾ ਜਿਹੜਾ ਚਾਰਜ ਸੰਭਾਲ ਲਿਆ ਤੇ ਜਿਹੜੇ ਵੀ ਉਹਦੇ ਵਿਰੋਧੀ ਸੀਗੇ ਉਹਨਾਂ ਨੂੰ ਜਾਂ ਤਾਂ ਅਰੈਸਟ ਕਰ ਲਿਆ ਜਾਂ ਜਿਹੜੇ ਪੋਟੈਂਸ਼ੀਅਲ ਕਹਿੰਦੇ ਉਹਦੇ ਕੰਪੀਟੀਟਰ ਸੀਗੇ ਉਹਨਾਂ ਨੂੰ ਡੀਥਰੋਨ ਕਰਤਾ। 200 ਦੇ ਕਰੀਬ ਪ੍ਰਿੰਸ ਤੇ ਹੋਰ ਪ੍ਰੋਮੀਨੈਂਟ ਸਾਊਦੀ ਇਸਨੇ ਅਰੈਸਟ ਕੀਤੇ। ਇਹ ਦੇਖੋ। ਸੋ ਜੋ ਡਿਸੈਂਟਰ ਸੀਗੇ ਆਊਟਸਾਈਡ ਕਿੰਗਡਮ ਦੇ, ਸਾਊਦੀ ਅਰੇਬੀਆ ਤੋਂ ਹੋਰ ਮੁਲਕਾਂ 'ਚ ਰਹਿੰਦੇ ਸੀ, ਉਹਨਾਂ ਦੇ ਉੱਤੇ ਕ੍ਰੈਕਡਾਊਨ ਕੀਤਾ। ਕਿਸ ਤਰ੍ਹਾਂ ਕੀਤਾ ਤੁਹਾਨੂੰ ਪਤਾ ਹੀ ਆ ਵੀ ਅਕਤੂਬਰ 2018 ਦੇ ਵਿੱਚ ਸਾਊਦੀ ਅਰੇਬੀਆ ਦੇ ਜਿਹੜਾ ਰਾਜਾ ਹੈ ਡਾਇਰੈਕਟਲੀ ਉਹ ਇਨਵੋਲਵ ਸੀਗਾ। ਉਸਨੇ ਕਹਿੰਦੇ ਵੀ ਜਿਹੜੇ ਅਸੈਸਨਸ ਆ ਉਹਨਾਂ ਨੂੰ ਰਿਆਦ ਤੋਂ ਇਸਤਾਨਬੁਲ ਨੂੰ ਫਲਿਊ ਕੀਤਾ, ਉਹਨਾਂ ਨੂੰ ਜਹਾਜ਼ 'ਚ ਲੈ ਕੇ ਗਏ। ਜਮਾਲ ਖਸ਼ੋਗੀ ਜਿਹੜਾ ਸਾਊਦੀ ਬੋਰਨ ਜਰਨਲਿਸਟ ਸੀਗਾ,
ਹਮੇਸ਼ਾ ਹੀ ਉਹ ਕ੍ਰਿਟੀਸਾਈਜ਼ ਕਰਦਾ ਸੀ ਕਰਾਊਨ ਪ੍ਰਿੰਸ ਨੂੰ ਓਪੀਨੀਅਨ ਕਾਲਮ ਦੇ ਵਿੱਚ ਵਾਸ਼ਿੰਗਟਨ ਪੋਸਟ ਦਾ। ਤੇ ਸਾਊਦੀ ਕੌਂਸਲੇਟ ਜਿਹੜਾ ਇਸਤਾਨਬੁਲ ਆ, ਉੱਥੇ ਉਸ ਨੂੰ ਮਾਰਿਆ ਉਹਨਾਂ ਨੇ। ਕਹਿੰਦੇ ਮਾਰਿਆ ਵੀ ਇਦਾਂ ਵੀ ਬੋਨ ਸਾਹ ਦੇ ਨਾਲ ਕੱਟ ਕੇ ਮਾਰਿਆ। ਇਹ ਟਰਕਿਸ਼ ਗਵਰਨਮੈਂਟ ਦੀ ਇਨਵੈਸਟੀਗੇਸ਼ਨ ਹੈਗੀ ਆ। ਸੋ ਹਜੇ ਤੱਕ ਵੀ ਉਹਦੇ ਬਾਰੇ ਕੁਝ ਵੀ ਜਿਹੜਾ ਆ ਨਹੀਂ ਨਿਕਲ ਸਕਿਆ। ਅਮਰੀਕਾ ਨੇ ਮਾੜਾ ਮੋਟਾ ਜਿਹੜਾ ਆ ਪ੍ਰੋਟੈਸਟ ਕੀਤਾ, ਪਰ ਪੂਰੀ ਤਰ੍ਹਾਂ ਨਹੀਂ ਕੀਤਾ। ਹੁਣ ਜਦੋਂ ਆ ਤੇਲ ਕੱਟਣ ਦੀ ਵਾਰੀ ਆਈ ਹੈਗੀ ਆ, ਹੁਣ ਅਮਰੀਕਾ ਵਾਲੇ ਜਿਹੜਾ ਇਹ ਬੋਲ ਰਹੇ ਆ। ਹੋ ਸਕਦਾ ਜਿਹੜੀ ਅੱਜ ਰਿਪੋਰਟ ਵੀ ਨਿਕਲੀ ਆ, ਇਹਦੇ ਚ ਵੀ ਇਹਦਾ ਕੋਈ ਨਾ ਕੁਝ ਹੱਥ ਹੋਵੇ ਵੀ ਹਾਂ ਠੀਕ ਆ, ਹੁਣ ਤੁਸੀਂ ਜਿਹੜੀ ਰਿਪੋਰਟ ਆ ਇਹ ਪਬਲਿਸ਼ ਕਰ ਦਿਓ। ਫੈਡਰਲ ਲਾਅ ਦੇ ਅਧੀਨ ਸਾਬਕਾ ਯੂਐਸ ਮਿਲਟਰੀ ਪਰਸਨਲ ਜਿਨ੍ਹਾਂ ਨੇ ਘੱਟੋ ਘੱਟ 20 ਸਾਲ ਕੰਮ ਕੀਤਾ ਹੁੰਦਾ ਹੈ ਯੂਨੀਫਾਰਮ ਦੇ ਵਿੱਚ, ਉਹਨਾਂ ਨੂੰ ਪੈਨਸ਼ਨ ਤਾਂ ਮਿਲਦੀ ਆ, ਤੇ ਉਹਨਾਂ ਦੇ ਉੱਤੇ ਰਿਸਟ੍ਰਿਕਸ਼ਨ ਵੀ ਹੁੰਦੀਆਂ ਆ ਵੀ ਬਾਹਰਲੀ ਕਿਸੇ ਸਰਕਾਰ ਤੋਂ ਕੁਝ ਵੈਲਿਊ ਦੀ ਚੀਜ਼ ਉਹਨਾਂ ਨੂੰ ਨਾ ਮਿਲੇ, ਤਾਂ ਜੋ ਜਿਹੜੀ ਉਹਨਾਂ ਦੀ ਸਹੁੰ ਆ ਯੂਐਸ ਦੇ ਨੂੰ ਲੈ ਕੇ ਸਵਰਨ ਅਲੀਜੈਂਸ ਆ, ਉਸ ਨੂੰ ਕੰਪਰੋਮਾਈਜ਼ ਜਿਹੜਾ ਉਹ ਨਾ ਹੋ ਜਾਵੇ, ਵੀ ਉਹ ਥਿਰਕ ਨਾ ਜਾਣ ਕਿਤੇ। ਪਰ ਕਹਿੰਦੇ ਵੀ ਪਰਮਿਸ਼ਨ ਲੈ ਕੇ ਇਹ ਸਾਰਾ ਕੁਝ ਕੀਤਾ ਜਾ ਸਕਦਾ ਆ। ਆਲਦੋ ਜਿਹੜੀ ਇਹ ਰੋਕਾਂ ਹੈਗੀਆਂ ਆ ਫੋਰਨ ਸਰਕਾਰਾਂ ਤੋਂ ਲੈ ਕੇ ਕਿੰਗਸ ਪ੍ਰਿੰਸ ਫੋਰਨ ਸਟੇਟ, ਇਹਨਾਂ ਤੋਂ ਕਿਸੇ ਵੀ ਫੈਡਰਲ ਆਫਿਸ ਹੋਲਡਰ ਨੂੰ ਗਿਫਟ ਅਸੈਪਟ ਕਰਨੇ, ਗਿਫਟ ਲੈਣੇ, ਜੌਬ ਲੈਣੀਆਂ ਤੇ ਟਾਈਟਲ ਲੈਣੀਆਂ, ਉਹ ਟੋਟਲੀ ਇਸ ਦੇ ਵਿੱਚ ਮਨਾਹੀ ਹੈਗੀ ਆ। ਸੋ ਪਰ ਫਿਰ ਵੀ ਇਸ ਦੇ ਬਾਵਜੂਦ ਆਪਾਂ ਦੇਖ ਰਹੇ ਹਾਂ ਵੀ ਇਸ ਮਾਮਲੇ ਦੇ ਵਿੱਚ ਸਟੇਟ ਵੱਲੋਂ ਵੀ ਤੇ ਉਹਨਾਂ ਦੀ ਆਰਮਡ ਜਿਹੜੀ ਬ੍ਰਾਂਚ ਆ ਉਸ ਦੇ ਵੱਲੋਂ ਵੀ ਇਹਨਾਂ ਨੂੰ ਅਪਰੂਵਲ ਮਿਲਣ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਇਧਰਲੇ ਪਾਸੇ ਜਿਹੜੇ ਉਹ ਗਏ ਹੈਗੇ ਨੇ। ਪਰ ਇੱਕ ਵੱਡੀ ਚਿੰਤਾ ਵਾਲਾ ਜਿਹੜਾ ਇਹ ਵਿਸ਼ਾ ਹੈ, ਇਹ ਤਾਂ ਸਿਰਫ ਇੱਕ ਸਾਊਦੀ ਅਰੇਬੀਆ ਦਾ ਹਰਜੋਤ ਸਿੰਘ ਜੀ ਪਤਾ ਲੱਗ ਰਿਹਾ ਆ। ਯੂ ਨੈਵਰ ਨੋ ਹੋਰ ਕਿਹੜੇ ਮੁਲਕਾਂ 'ਚ ਕਿੱਥੇ ਕੀ ਕੁਛ ਜਿਹੜਾ ਆ ਉਹ ਨਾਲ ਹੋ ਰਿਹਾ ਹੋਵੇ। ਜੀ ਅਗਲੀਆਂ ਖਬਰਾਂ ਦੇ ਵੱਲ ਹਰਜੋਤ ਸਿੰਘ ਜੀ ਵੱਧਦੇ ਜਾਈਏ। ਰੂਸ ਤੇ ਯੂਕਰੇਨ ਦੀ ਜਿਹੜਾ ਯੁੱਧ ਚੱਲ ਰਿਹਾ, ਜੰਗ ਚੱਲ ਰਹੀ ਆ, ਉਸ ਦੇ ਦਰਮਿਆਨ 14 ਜਾਣਿਆਂ ਦੀ ਮੌਤ ਹੋਈ ਆ। ਇੱਕ ਮਿਲਟਰੀ ਜੈਟ ਅਪਾਰਟਮੈਂਟਸ ਦੇ ਵਿੱਚ ਕ੍ਰੈਸ਼ ਕਰ ਗਿਆ। ਇਹ ਜਿਹੜੇ ਵੈਸਟਰਨ ਪੱਛਮੀ ਜਿਹੜੇ ਰੂਸ ਆ, ਉੱਥੋਂ ਇਹ ਖਬਰ ਆ ਰਹੀ ਆ। ਰੂਸ ਦਾ ਹੀ ਜਿਹੜਾ Su-34 ਜਿਹੜਾ ਫਾਈਟਰ ਜੈਟ ਸੀਗਾ, ਉਹ ਰੈਜ਼ੀਡੈਂਸ਼ੀਅਲ ਬਿਲਡਿੰਗ ਦੇ ਵਿੱਚ ਜਾ ਟਕਰਾਇਆ। ਯਯਸਕ ਕਰਕੇ ਜਿਹੜਾ ਇਲਾਕਾ ਆ, ਸ਼ਹਿਰ ਆ, ਉੱਥੇ ਇੱਕ ਟ੍ਰੇਨਿੰਗ ਫਲਾਈਟ ਦੇ ਦੌਰਾਨ ਇਹ ਦੁਰਘਟਨਾ ਜਿਹੜੀ ਉਹ ਵਾਪਰੀ ਆ। ਰਸ਼ੀਅਨ ਡਿਫੈਂਸ ਮਿਨਿਸਟਰ ਨੇ ਜਿਹੜੀ ਮੁੱਢਲੀ ਜਾਂਚ ਦੇ ਵਿੱਚ ਇਹ ਦੱਸਿਆ ਵੀ ਕਹਿੰਦੇ ਵੀ ਇੱਕ ਜਿਹੜੇ ਇੰਜਨ ਆ ਉਸ ਨੂੰ ਅੱਗ ਲੱਗ ਗਈ ਸੀਗੀ ਤੇ ਉਹਦੇ ਕਰਕੇ ਇਹ ਹਾਦਸਾ ਜਿਹੜਾ ਉਹ ਵਾਪਰਿਆ। ਪਾਇਲਟਸ ਨੇ ਜਿਹੜਾ ਉਹ ਇਜੈਕਟ ਜਿਹੜਾ ਉਹ ਕਰ ਲਿਆ ਤੇ ਪਲੇਨ ਜਿਹੜਾ ਉਹ ਕ੍ਰੈਸ਼ ਕਰ ਗਿਆ ਇਸ ਜਿਹੜੀ ਅਪਾਰਟਮੈਂਟ ਬਿਲਡਿੰਗ ਆ ਉਸ ਦੇ ਨਾਲ। ਜਿਹੜੇ ਇਜੈਕਟਡ ਪਾਇਲਟਸ ਆ ਉਹਨਾਂ ਦੇ ਕੀ ਹਾਲਾਤ ਨੇ ਉਹਦੇ ਬਾਰੇ ਤਾਂ ਅਜੇ ਕੋਈ ਪਤਾ ਨਹੀਂ ਆ। 14 ਜਾਣਿਆਂ 'ਚ 3 ਬੱਚੇ ਜਿਹੜੇ ਆ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਮਿਲੀਆਂ ਨੇ ਤੇ ਇਸ ਟਾਈਮ ਮਲਬਾ ਜਿਹੜਾ ਆ ਉੱਥੋਂ ਹਟਾਇਆ ਜਾ ਰਿਹਾ ਆ। ਇਸ ਤੋਂ ਪਹਿਲਾਂ ਉੱਥੋਂ ਦੇ ਸਟੇਟ ਮੀਡੀਆ ਨੇ 25 ਲੋਕ ਹੋਰ ਜ਼ਖਮੀ ਹੋਣ ਦਾ ਵੀ ਇਸ ਦੇ ਵਿੱਚ ਖਦਸ਼ਾ ਪ੍ਰਗਟਾਇਆ ਸੀ। ਜੀ ਅਗਲੀ ਖਬਰ ਵੱਲ ਚਲੀਏ। ਆਪਾਂ ਪਿਛਲੇ ਦਿਨਾਂ 'ਚ ਵੀ ਡਿਸਕਸ ਕੀਤਾ ਸੀ, ਯੂਐਸ ਗਵਰਨਮੈਂਟ ਨੇ ਆਪਣਾ ਆਲਰੇਡੀ ਇੱਕ ਵੈਬਸਾਈਟ ਓਪਨ ਕਰ ਦਿੱਤਾ ਹੈਗਾ ਆ। ਜਿਹੜੇ ਲੋਕਾਂ ਨੇ ਲੋਨ ਲਏ ਹੋਏ ਹੈਗੇ ਆ, ਫੈਡਰਲ ਸਟੂਡੈਂਟ ਲੋਨ, ਉਹ ਤੁਸੀਂ $20,000 ਤੱਕ ਡੈਬਟ ਫੋਰਗਿਵਨੈਸ ਲਈ ਅਪਲਾਈ ਕਰ ਸਕਦੇ ਹੈਗੇ ਆ। ਬਾਈਡਨ ਐਡਮਿਨਿਸਟ੍ਰੇਸ਼ਨ ਇਹ ਕਿਹਾ ਵੀ ਇਹ ਐਪਲੀਕੇਸ਼ਨ ਕ੍ਰੀਏਟ ਕੀਤੀ ਗਈ ਹੈਗੀ ਆ, ਬੜੀ ਸੌਖੀ ਤੇ ਛੋਟੀ ਹੈਗੀ ਆ, ਸ਼ਾਰਟ ਤੇ ਸਿੰਪਲ ਹੈਗੀ, ਕੁਝ ਕੁ ਮਿੰਟੇ ਲੱਗਦੇ ਆ ਇਹਨੂੰ ਫਿਲ ਅਪ ਕਰਨ ਦੇ ਲਈ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਹਾਈਲਾਈਟ ਕੀਤਾ ਸੀ ਵੀ ਨਵਾਂ ਜਿਹੜਾ ਡੈਬਟ ਰਿਲੀਫ ਸਾਈਟ ਹੈਗਾ, ਪ੍ਰੈਸ ਬਰੀਫਿੰਗ ਦੇ ਵਿੱਚ ਫੋਰਗਿਵਨੈਸ ਪ੍ਰੋਗਰਾਮ ਹੁਣ ਇਹ ਓਪਨ ਹੈਗਾ ਤੇ ਇਹ ਇੱਕ ਤਰ੍ਹਾਂ ਦੇ ਨਾਲ ਗੇਮ ਚੇਂਜਰ ਹੈਗਾ ਆ ਅਮਰੀਕਨਸ ਦੇ ਲਈ। ਆਪਾਂ ਨੂੰ ਪਤਾ ਹੀ ਆ ਵੀ ਅਮਰੀਕਾ ਦੇ ਵਿੱਚ ਸਟੂਡੈਂਟਸ ਦੇ ਕੋਲ ਬਹੁਤ ਜ਼ਿਆਦਾ ਲੋਨ ਹੁੰਦਾ ਆ, ਕਿਉਂਕਿ ਫੀਸ ਬਹੁਤ ਜ਼ਿਆਦਾ ਹੈਗੀ ਆ, ਪ੍ਰਾਈਵੇਟ ਯੂਨੀਵਰਸਿਟੀਆਂ ਦੀਆਂ ਫੀਸਾਂ ਬਹੁਤ ਜ਼ਿਆਦਾ ਆ। 95% ਅਮਰੀਕਨ ਜਿਨ੍ਹਾਂ ਦੇ ਕੋਲ ਕਾਲਜ ਲੋਨਸ ਹੈਗੇ ਆ, ਉਹ ਕਹਿੰਦੇ ਪਈ ਕੁਆਲੀਫਾਈ ਕਰੂਗੇ ਫੋਰਗਿਵਨੈਸ ਦੇ ਲਈ। ਤੇ 40 ਮਿਲੀਅਨ ਅਮਰੀਕਨਸ ਡੈਬਟ ਕੈਰੀ ਕਰਦੇ ਹੈਗੇ ਹਾਇਰ ਐਜੂਕੇਸ਼ਨ ਦੇ ਲਈ, ਜਿਨ੍ਹਾਂ ਨੇ ਐਜੂਕੇਸ਼ਨ ਲਈ ਆ, ਜਿਨ੍ਹਾਂ ਦੇ ਉੱਤੇ ਲੋਨ ਹੈਗਾ ਆ। ਸੋ ਵੈਬਸਾਈਟ ਆਲਰੇਡੀ ਲਾਂਚ ਹੋ ਗਿਆ। ਸੋ studentaid.gov ਜੋ ਵੈਬਸਾਈਟ ਆ, ਉੱਥੇ ਜਾ ਕੇ ਫੋਰਗਿਵਨੈਸ ਦੇ ਲਈ ਜੋ ਜਿਨ੍ਹਾਂ ਨੇ ਲੋਨ ਲਏ ਸੀ ਸਟੂਡੈਂਟਸ ਨੇ ਆਪਣੀ ਐਜੂਕੇਸ਼ਨ ਦੇ ਲਈ, ਉਹ ਅਪਲਾਈ ਕਰ ਸਕਦੇ ਆ।
ਜਿਨ੍ਹਾਂ ਦੀ ਇਨਕਮ $1,25,000 ਤੋਂ ਥੱਲੇ ਆ 2020 ਤੇ 2021 ਦੇ ਵਿੱਚ, ਜਾਂ ਜਿਹੜੇ ਮੈਰਿਡ ਹੈਗੇ ਉਹਨਾਂ ਦੀ ਇਨਕਮ 2.5 ਲੱਖ ਤੋਂ ਥੱਲੇ ਆ, ਉਹ ਇਸ ਦੇ ਲਈ ਕੁਆਲੀਫਾਈ ਹੋਣਗੇ। ਜੀ ਜੀ ਤੇ ਇਹ ਵੀ ਦੱਸਦੀ ਜਾਈਏ, ਡੈਡਲਾਈਨ ਦਸੰਬਰ 31 2023 ਆ, ਸੋ ਇਹ ਜ਼ਿਆਦਾ ਲੰਮਾ ਸਮਾਂ ਨਹੀਂ ਹੈਗਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਹਾਡੇ ਬੱਚਿਆਂ ਨੇ ਯੂਨੀਵਰਸਿਟੀ ਜਦੋਂ ਗਏ ਆ, ਆਲਮੋਸਟ ਸਾਰਿਆਂ ਨੇ ਮੋਸਟਲੀ ਮੈਜੋਰਟੀ 'ਚ ਲੋਨ ਲਏ ਹੁੰਦੇ ਹੈਗੇ ਆ। ਸੋ ਬੱਚਿਆਂ ਨੂੰ ਇਹ ਕਹੋ ਜਲਦੀ ਤੋਂ ਜਲਦੀ ਇਸ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਦੇਣ, ਤਾਂ ਕਿ ਉਹ ਇਹ ਡੇਟ ਨੂੰ ਮਿਸ ਨਾ ਕਰ ਜਾਣ। ਦਸੰਬਰ 31 2023 ਤੋਂ ਪਹਿਲਾਂ ਜਿਹੜਾ ਆ ਉਹਨਾਂ ਨੂੰ ਡੈਡਲਾਈਨ ਹੈਗੀ ਆ, ਤੇ ਅਪਲਾਈ ਉਹ ਹੁਣ ਅੱਜ ਤੋਂ ਹੀ ਕਰ ਸਕਦੇ ਹੈਗੇ ਆ। ਜੀ ਜੀ ਬਿਲਕੁਲ। ਸੋ studentaid.gov ਦੇ ਉੱਤੇ ਜਾ ਕੇ ਤੁਸੀਂ ਇਹ ਹੈਲਪ ਲੈ ਸਕਦੇ ਹੋ। ਸੋ ਸਵਾ ਕੁ ਸਾਲ ਦਾ ਜਿਹੜਾ ਵਕਤ ਆ ਉਹ ਰਹਿ ਗਿਆ ਆ, ਜਿੰਨੇ ਵੀ ਅਪਲਾਈ ਇਸ ਚੀਜ਼ ਦੇ ਵਿੱਚ ਕਰਨਾ ਆ। ਐਪਲੀਕੇਸ਼ਨਸ ਜਿਹੜੀਆਂ ਉਹ ਲੈ ਰਹੇ ਆ, ਆਲਦੋ ਇਹਦੇ ਵਿੱਚ ਕਈ ਜਿਹੜੇ ਅਦਾਲਤੀ ਪੱਖ ਵੀ ਜਿਹੜਾ ਉਹ ਆ ਜਾਣਾ ਹੈ, ਕਿਉਂਕਿ ਖਾਸ ਕਰਕੇ ਜਿਹੜੇ ਰਾਈਟ ਵਿੰਗ ਪੋਲੀਟੀਸ਼ੀਅਨ ਆ ਉਹ ਨਹੀਂ ਚਾਹੁੰਦੇ ਵੀ ਇੱਦਾਂ ਨਿਆਣਿਆਂ ਦਾ ਜਿਹੜਾ ਲੋਨ ਆ ਉਹ ਮਾਫ ਹੋਵੇ, ਆਲਦੋ ਉਹ ਦੂਜੇ ਬਿਜ਼ਨਸ ਲੋਨਸ ਨੂੰ ਮਾਫ ਕਰਨ ਦੇ ਹੱਕ ਦੇ ਵਿੱਚ ਅਕਸਰ ਉਹ ਜ਼ਰੂਰ ਰਹਿੰਦੇ ਆ। ਇਹ ਵੀ ਇੱਕ ਗੁੱਥਮ ਗੁੱਥਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ। ਇੱਕ ਆਪਾਂ ਬ੍ਰੇਕ ਲੈਣੀ ਹੈ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਹਾਜ਼ਰ ਜਿਹੜੇ ਹੁੰਦੇ ਆ। ਫਰਾਂਸ ਦੀ ਇੱਕ ਕੰਪਨੀ ਨੂੰ ਕਾਫੀ ਵੱਡਾ ਜੁਰਮਾਨਾ ਜਿਹੜਾ ਪਾਇਆ ਗਿਆ, ਕਿਉਂਕਿ ਆਈਸਿਸ ਨੂੰ ਉਹਨਾਂ ਨੇ ਪੇ ਕੀਤਾ ਸੀਗਾ। ਕਿਹੜੇ ਮਾਮਲੇ 'ਚ ਪੇ ਕੀਤਾ ਤੇ ਕਿਉਂ ਜੁਰਮਾਨਾ ਹੋਇਆ ਉਹ ਦੇਖਦੇ ਆ। ਓਹਾਇਓ ਦੇ ਵਿੱਚ ਇੱਕ ਕਾਰ ਡੀਲਰਸ਼ਿਪ ਦੇ ਵਿੱਚ ਜਹਾਜ਼ ਟਕਰਾਇਆ ਆ, ਉੱਥੇ ਦੀ ਸਥਿਤੀ ਬਾਰੇ ਆਪਾਂ ਜਾਣਕਾਰੀ ਦੇਵਾਂਗੇ। ਇਕਨੋਮੀ ਦੇ ਵਿੱਚ ਰਾਜਕਰਮੀ ਸਿੰਘ ਬੜਾ ਝਟਕਾ ਲੱਗ ਰਿਹਾ, ਵੱਡੀਆਂ ਕੰਪਨੀਆਂ ਨੇ ਲੇ ਆਫ ਸ਼ੁਰੂ ਕਰਤੀ। ਮਾਈਕਰੋਸਾਫਟ ਨੇ ਅੱਜ 1000 EMPLOYEE ਆਪਣਾ ਲੇ ਆਫ ਕੀਤਾ, ਉਹ ਆਪਾਂ ਡਿਸਕਸ ਕਰਾਂਗੇ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਫਰਾਂਸ ਦੀ ਇੱਕ ਸੀਮੈਂਟ ਦੀ ਕੰਪਨੀ ਆ, ਉਸ ਨੂੰ $777 ਮਿਲੀਅਨ ਦਾ ਜੁਰਮਾਨਾ ਕੀਤਾ ਗਿਆ ਆ। ਉਹਨਾਂ ਨੇ ਦੋਸ਼ ਮੰਨੇ ਆ ਵੀ ਉਹਨਾਂ ਨੇ ਆਈਸਿਸ ਨੂੰ ਪੇ ਕੀਤਾ ਸੀਗਾ, ਕਿਉਂਕਿ ਉਹ ਜਿਹੜੇ ਵੈਸਟਰਨਰ ਸੀਗੇ ਉਹਨਾਂ ਨੂੰ ਆਈਸਿਸ ਵਾਲੇ ਜਾਂ ਅਗਵਾ ਕਰ ਰਹੇ ਸੀਗੇ ਤੇ ਨਾਲੇ ਉਹ ਮਾਰ ਰਹੇ ਸੀ। 2012 ਤੋਂ 2014 ਦੇ ਦਰਮਿਆਨ ਲਾਫਾਰਜ ਜਿਹੜੀ ਸੀਮੈਂਟ ਕੰਪਨੀ ਆ, ਉਹਨਾਂ ਨੇ $10 ਮਿਲੀਅਨ ਦੀਆਂ ਪੇਮੈਂਟਸ ਆਈਸਿਸ ਨੂੰ ਜਿਹੜੀਆਂ ਉਹ ਦਿੱਤੀਆਂ ਸੀਗੀਆਂ। ਹੋ ਸਕਦਾ ਵੀ ਉਹਨਾਂ ਦੇ ਕੰਮ ਕਰਨ ਵਾਲੇ ਜਾਂ ਜਿਹੜੇ ਉਹਨਾਂ ਦੇ ਮੁਲਕ ਦੇ ਜਿਹੜੇ ਉਹਨਾਂ ਨੂੰ ਕਿਡਨੈਪ ਕਰਕੇ ਤੇ ਮਾਰਨ ਦੀਆਂ ਜਿਹੜੀਆਂ ਸਿਲਸਿਲਾ ਹੈ ਉਦੋਂ ਚੱਲ ਰਿਹਾ ਸੀ 2012 ਤੋਂ 14 ਦੇ ਦਰਮਿਆਨ। ਅੱਜ ਕੁਝ ਦਿਨ ਪਹਿਲਾਂ ਇਹਨਾਂ ਨੇ ਆਪਣੇ ਇਹਨਾਂ ਦੋਸ਼ਾਂ ਨੂੰ ਕਬੂਲਿਆ ਸੀਗਾ ਵੀ ਅਸੀਂ ਜਿਹੜੇ ਆਈਸਿਸ ਨੂੰ ਪੇਮੈਂਟਸ ਜਿਹੜੀਆਂ ਉਹ ਦਿੱਤੀਆਂ ਸੀ, ਤੇ ਹੁਣ ਉਹ ਪੇਮੈਂਟਸ ਕਰਨ ਦੇ ਲਈ ਇਹਨਾਂ ਨੂੰ $777.8 ਮਿਲੀਅਨ ਦਾ ਹੋਰ ਜਿਹੜਾ ਜੁਰਮਾਨਾ ਆ ਉਹ ਕੀਤਾ ਗਿਆ ਆ ਇਸੇ ਚੀਜ਼ ਨੂੰ ਕਰਨ ਦੇ ਲਈ। ਤੇ ਇਹ ਇਹਨਾਂ ਨੇ ਪੇਮੈਂਟ 10 ਮਿਲੀਅਨ ਵਾਲੀਆਂ ਉਹਨਾਂ ਨੇ ਤਾਂ ਦਿੱਤੀਆਂ ਸੀਗੀਆਂ ਤਾਂ ਜੋ ਇਹਨਾਂ ਦਾ ਜਿਹੜਾ ਪਲਾਂਟ ਆ ਸੀਰੀਆ ਦੇ ਵਿੱਚ ਉਹ ਆਪਰੇਸ਼ਨਲ ਰਹਿੰਦਾ, ਉਹ ਚੱਲਦਾ ਰਹਿੰਦਾ। 2015 ਦੇ ਵਿੱਚ ਲਾਫਾਰਜ ਕੰਪਨੀ ਨੂੰ ਸਵਿਟਜ਼ਰਲੈਂਡ ਦੀ ਇੱਕ ਬੇਸਡ ਕੰਪਨੀ ਹੋਲਸਿਮ ਉਹਨਾਂ ਨੇ ਖਰੀਦ ਲਿਆ ਸੀਗਾ। ਸੋ ਇਨਵੈਸਟੀਗੇਸ਼ਨ ਇਸ ਦੇ ਬਾਬਤ ਜਿਹੜੀ ਉਹ ਹੋਈ ਸੀਗੀ ਤੇ ਲਾਫਾਰਜ ਨੂੰ ਇੰਡਾਈਟ ਵੀ ਕੀਤਾ ਗਿਆ ਸੀਗਾ US ਡਿਸਟ੍ਰਿਕਟ ਕੋਰਟ, ਜਿਹੜਾ ਬਰੁਕਲਿਨ ਨਿਊਯਾਰਕ ਦੇ ਵਿੱਚ ਹੈਗਾ ਆ। ਹਾਲ ਦੀ ਘੜੀ ਐਜ਼ ਏ ਕੰਪਨੀ ਨੂੰ ਇੰਡਾਈਟ ਕੀਤਾ ਗਿਆ, ਕੋਈ ਇੰਡੀਵਿਜੂਅਲਸ ਦਾ ਇਸ ਦੇ ਵਿੱਚ ਨਾਮ ਨਹੀਂ ਹੈਗਾ। ਸੋ ਲਾਫਾਰਜ ਵਾਲਿਆਂ ਨੇ ਆਪਣੀ ਗਲਤੀ ਨੂੰ ਕਬੂਲਦੇ ਹੋਏ $777 ਮਿਲੀਅਨ ਦਾ ਜੁਰਮਾਨਾ ਜਿਹੜਾ ਆ ਉਹ ਹੁਣ ਇਹਨਾਂ ਨੂੰ ਦੇਣਾ ਪਵੇਗਾ। ਜੁਰਮਾਨੇ ਦੀ ਗੱਲ ਕਰਦੇ ਜਾਈਏ, ਪਾਈਪਲਾਈਨ ਆਪਰੇਟਰ ਨੇ ਕੈਲੀਫੋਰਨੀਆ ਦੇ ਵਿੱਚ $50 ਮਿਲੀਅਨ ਦਾ ਜੋ ਕੈਲੀਫੋਰਨੀਆ ਦੇ ਵਿੱਚ ਸਪਿਲ ਹੋਇਆ ਸੀ, ਉਸ ਦੇ ਸੰਬੰਧ ਦੇ ਵਿੱਚ ਸੈਟਲਮੈਂਟ ਜਿਹੜੀ ਆ ਕੀਤੀ ਹੈਗੀ। ਸਦਰਨ ਕੈਲੀਫੋਰਨੀਆ ਫਿਸ਼ਰਮੈਨ ਟੂਰਿਜ਼ਮ ਕੰਪਨੀਜ਼ ਤੇ ਪ੍ਰਾਪਰਟੀ ਓਨਰਸ ਦੇ ਨਾਲ, ਜਿਨ੍ਹਾਂ ਨੇ ਇਸ ਕੰਪਨੀ ਨੂੰ ਸੈਂਟਾ ਇਹਨਾਂ ਦੇ ਵਿੱਚ ਸੂ ਕੀਤਾ ਸੀਗਾ। ਐਂਪਲੀਫਾਈ એનર્ਜੀ ਕਾਰਪੋਰੇਸ਼ਨ ਇਹ ਕੰਪਨੀ ਆ ਜਿਨ੍ਹਾਂ ਦੀ ਪਾਈਪਲਾਈਨ ਅਕਤੂਬਰ 2021 ਦੇ ਵਿੱਚ ਰਪਚਰ ਹੋ ਗਈ ਸੀ, ਟੁੱਟ ਗਈ ਸੀ, ਤੇ ਇਹ ਜਿਸ ਦੇ ਨਾਲ 25,000 ਗੈਲਨ 94,600 ਲੀਟਰ ਕਰੂਡ ਆਇਲ ਜਿਹੜਾ ਆ ਉਹ ਪੈਸੀਫਿਕ ਓਸ਼ਨ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਫੈਲ ਗਿਆ ਸੀ। ਤੇ ਬਿਜ਼ਨਸ ਰੈਜ਼ੀਡੈਂਟਸ ਨੇ ਸਾਰਿਆਂ ਨੇ ਇਹ ਕੇਸ ਫਾਈਲ ਕੀਤਾ ਸੀ ਫੈਡਰਲ ਕੋਰਟ ਸੈਂਟਾ ਇਹਨਾਂ ਦੇ ਵਿੱਚ। ਸੋ ਹੁਣ ਇਸ ਕੰਪਨੀ ਨੇ ਜਿਹੜਾ ਆ ਇਹਨਾਂ ਨੇ ਕਿਹਾ ਵੀ $34 ਮਿਲੀਅਨ ਅਸੀਂ ਕਮਰਸ਼ੀਅਲ ਫਿਸ਼ਰਮੈਨ ਨੂੰ ਦੇਵਾਂਗੇ, $9 ਮਿਲੀਅਨ ਕੋਸਟਲ ਪ੍ਰਾਪਰਟੀ ਓਨਰਸ ਨੂੰ, ਤੇ $7 ਮਿਲੀਅਨ ਵਾਟਰ ਫਰੰਟ ਟੂਰਿਜ਼ਮ ਆਪਰੇਟਰਸ ਨੂੰ ਇਹ ਪੇ ਕਰਨਗੇ। ਫੈਡਰਲ ਜੱਜ ਨੂੰ ਹਜੇ ਵੀ ਇਹ ਜਿਹੜਾ ਪ੍ਰਪੋਜ਼ਲ ਆ ਉਹ ਸਾਈਨ ਕਰਨਾ ਪਊਗਾ। ਅਗਲੀ ਹੀਅਰਿੰਗ ਇਹਦੇ ਸੰਬੰਧ ਦੇ ਵਿੱਚ ਨਵੰਬਰ 16 ਇਸ ਸਾਲ ਰੱਖੀ ਗਈ ਹੈਗੀ ਆ। ਤੇ ਇਹ ਜਿਹੜਾ ਆ ਬਹੁਤ ਵੱਡਾ ਸਪਿਲ ਹੋਇਆ ਸੀ, ਉਹਦੇ ਸੰਬੰਧ ਇਹ ਆਪਾਂ ਜਿਹੜੀ ਖਬਰ ਆ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਆ ਜੀ। ਅਗਲੀ ਖਬਰ ਆ ਰਹੀ ਹੈ ਓਹਾਇਓ ਤੋਂ। ਉੱਥੇ ਦੀ ਇੱਕ ਕਾਰ ਡੀਲਰਸ਼ਿਪ ਦੇ ਵਿੱਚ ਟਵਿਨ ਇੰਜਨ ਪਲੇਨ ਜਿਹੜਾ ਉਹ ਜਾ ਟਕਰਾਇਆ, ਜਿਸ ਕਰਕੇ 2 ਜਣਿਆਂ ਦੀ ਮੌਤ ਦੀ ਖਬਰ ਆ ਰਹੀ ਆ। ਮੈਰੀਏਟਾ ਓਹਾਇਓ ਦੇ ਵਿੱਚ ਇਹ ਘਟਨਾ ਵਾਪਰੀ ਆ। 1974 ਦਾ ਬੀਚਕ੍ਰਾਫਟ 에ਅਰ ਕਿੰਗ 에ਅਰ E30 ਜਿਹੜਾ ਜਹਾਜ਼ ਆ, ਪਾਇਨੀਅਰ ਬੁਇਕ GMC ਡੀਲਰਸ਼ਿਪ ਆ, ਉੱਥੇ ਜਿਹੜਾ ਉਹ ਜਾ ਟਕਰਾਇਆ। ਉਸ ਟਾਈਮ ਸ਼ਾਇਦ ਹਨੇਰਾ ਸੀਗਾ ਜਾਂ ਤੜਕੇ ਸਵੇਰੇ 7 ਵਜੇ ਦੀ ਇਹ ਜਿਹੜੀ ਦੁਰਘਟਨਾ ਜਿਹੜੀ ਉਹ ਦੱਸੀ ਜਾਂਦੀ ਆ। ਬਿਲਡਿੰਗ ਵਿੱਚ ਤਾਂ ਮੇਬੀ ਨਹੀਂ ਸੀਗੇ, ਪਰ ਪਾਇਲਟ ਦੇ ਨਾਲ ਜਿਹੜਾ ਪੈਸੇਂਜਰ ਸੀਗਾ ਪਲੇਨ ਦੇ ਵਿੱਚ ਜਿਹੜਾ ਬੈਠਾ, ਉਹਨਾਂ ਦੋਨਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈਗੀ ਆ। ਸੋ ਉਹਨਾਂ ਦਾ ਨਾਮ ਅਜੇ ਜਿਹੜਾ ਉਹ ਨਹੀਂ ਦੱਸਿਆ ਗਿਆ ਹੈਗਾ। 13,000 ਰੈਜ਼ੀਡੈਂਟਸ ਦਾ ਲੋਕਾਂ ਦਾ ਜਿਹੜਾ ਰਹਿਣ ਵਾਲਾ ਉੱਥੇ ਲੋਕ ਰਹਿੰਦੇ ਨੇ ਇਸ ਸ਼ਹਿਰ ਦੇ ਵਿੱਚ, ਤੇ ਇੱਥੇ ਇਹ ਦੁਰਘਟਨਾ ਜਿਹੜੀ ਉਹ ਵਾਪਰੀ ਆ। ਸਟੇਟ ਰਾਊਟ 7 ਦੇ ਉੱਤੇ ਇਹਨਾਂ ਦੀ ਇਹ ਡੀਲਰਸ਼ਿਪ ਆਉਂਦੀ ਹੈਗੀ ਆ। ਜੀ। ਐਕਸਬੌਕਸ ਕ੍ਰੀਏਟਰ ਮਾਈਕਰੋਸਾਫਟ ਨੇ ਕਹਿੰਦੇ ਹੰਡਰਡਸ ਆਫ ਸਟਾਫ ਮੈਂਬਰਸ ਨੂੰ ਮਲਟੀਪਲ ਡਿਪਾਰਟਮੈਂਟਸ ਦੇ ਵਿੱਚ ਲੇ ਆਫ ਕੀਤਾ ਹੈਗਾ ਆ। ਬਿਜ਼ਨਸ ਇਨਸਾਈਡਰ ਨਿਊਜ਼ ਦੇ ਮੁਤਾਬਕ 1000 ਦੇ ਕਰੀਬ ਸਟਾਫ ਮੈਂਬਰਸ ਨੂੰ ਲੇ ਆਫ ਕੀਤਾ ਗਿਆ ਵੱਖ-ਵੱਖ ਡਿਵੀਜ਼ਨਾਂ ਦੇ ਵਿੱਚ, ਜਿਹਦੇ ਵਿੱਚ ਐਕਸਬੌਕਸ ਵੀ ਹੈਗਾ, ਫਾਰਵਰਡ ਲੁਕਿੰਗ ਮਾਈਕਰੋਸਾਫਟ ਸਟ੍ਰੈਟਜਿਕ ਮਿਸ਼ਨ ਤੇ ਟੈਕਨੋਲੋਜੀ ਆਰਗੇਨਾਈਜੇਸ਼ਨ,
ਇਹ ਉਹਨਾਂ ਦੇ ਜਿਹੜੇ ਇੱਕ ਚੀਫ ਟੈਕਨੋਲੋਜੀ ਆਫਿਸਰ ਆ ਉਹਨਾਂ ਨੇ ਦੱਸਿਆ ਹੈਗਾ ਆ। ਕਹਿੰਦੇ ਵੀ ਸਾਨੂੰ ਇਹ ਬਿਜ਼ਨਸ ਡਿਸੀਜਨ ਲੈਣਾ ਪਿਆ, ਜਿਸ ਤਰ੍ਹਾਂ ਲੱਗ ਰਿਹਾ ਇਕੋਨਮੀ ਨੂੰ ਲੈ ਕੇ ਬਹੁਤ ਸਲੋ ਹੋਣ ਜਾ ਰਹੀ ਆ, ਸੋ ਬਾਕੀ ਦੀਆਂ ਕੰਪਨੀਆਂ ਵੀ ਇਦਾਂ ਵਰਕਆਊਟ ਕਰ ਰਹੀਆਂ ਆ। ਤੇ ਮਾਈਕਰੋਸਾਫਟ ਨੇ ਜੁਲਾਈ ਦੇ ਵਿੱਚ ਅਨਾਉਂਸ ਕੀਤਾ ਸੀ ਵੀ ਉਹ 1% ਦੇ ਕਰੀਬ ਆਪਣੀ ਜਿਹੜੀ ਵਰਕਫੋਰਸ ਆ ਉਸ ਨੂੰ ਲੇ ਆਫ ਕਰਨ ਜਾ ਰਹੇ ਹੈਗੇ ਆ। ਕਰੰਟਲੀ 1,80,000 ਦੇ ਕਰੀਬ EMPLOYEES ਮਾਈਕਰੋਸਾਫਟ ਦੇ ਹੈਗੇ ਆ। ਇਸੇ ਦੇ ਨਾਲ ਇੰਟਲ ਜਿਨ੍ਹਾਂ ਨੂੰ ਬਿਲੀਅਨਸ ਆਫ ਡਾਲਰ ਜਿਹੜੇ ਉਹ ਮਿਲਨੇ ਆ ਤੇ ਉਹਨੂੰ ਵੀ ਖਬਰ ਆ ਗਈ ਆ ਵੀ ਉਹ ਵੀ ਲੇ ਆਫਸ ਕਰਨ ਜਾ ਰਹੇ ਆ। 52 ਬਿਲੀਅਨ ਡਾਲਰ ਦਾ ਜਿਹੜਾ ਚਿਪ ਸਟਿਮੂਲਸ ਬਿੱਲ ਰੀਸੈਂਟਲੀ ਇਸ ਸਾਲ ਦੇ ਵਿੱਚ ਪਾਸ ਹੋਇਆ ਸੀ ਵੀ ਅਮਰੀਕਾ ਦੇ ਵਿੱਚ ਅਸੀਂ ਚਿਪ ਜਿਹੜੀਆਂ ਬਣਾਉਣੀਆਂ ਸ਼ੁਰੂ ਕਰਨੀਆਂ ਆ। ਉਸੇ ਹੀ ਗਰੁੱਪ ਦੇ ਵਿੱਚੋਂ ਸੈਮੀਕੰਡਕਟਰ ਕੰਪਨੀਜ਼ ਦੇ ਵਿੱਚੋਂ ਇੰਟਲ ਕਾਰਪ ਜਿਨ੍ਹਾਂ ਨੇ ਇਸ ਬਿੱਲ ਨੂੰ ਪਾਸ ਕਰਨ ਦੇ ਲਈ ਲੌਬੀ ਵੀ ਕੀਤੀ ਸੀਗੀ, ਉਹ ਹੁਣ ਲੇ ਆਫ ਕਰਨ ਜਾ ਰਹੇ ਆ। ਕੁਛ ਡਿਵੀਜ਼ਨਸ ਦੇ ਵਿੱਚ ਜਿਨ੍ਹਾਂ 'ਚ ਸੇਲਸ ਤੇ ਮਾਰਕੀਟਿੰਗ ਆਉਂਦੀ ਆ, ਉਹਨਾਂ ਦੇ ਵਿੱਚ ਕਹਿੰਦੇ ਵੀ ਕਈ ਡਿਵੀਜ਼ਨ ਦੇ ਵਿੱਚ 20% ਤੱਕ ਲੇ ਆਫ ਵੀ ਹੋ ਸਕਦਾ ਹੈ। ਸੋ ਇਸ ਵਾਰ ਜਿਹੜਾ ਹਰਜੋਤ ਸਿੰਘ ਜੀ ਲੇ ਆਫ ਦਾ ਜਿਹੜਾ ਸਿਲਸਿਲਾ ਚੱਲਣਾ ਆ, ਹੌਲੀ ਹੌਲੀ ਉਸ ਪਾਸੇ ਵੱਲ ਨੂੰ ਵੱਧ ਤਾਂ ਰਹੇ ਆ। ਕਈਆਂ ਨੇ ਕਹਿਣਾ ਐਵੇਂ ਡਰਾਉਂਦੇ ਰਹਿੰਦੇ, ਚੰਗੀਆਂ ਖਬਰਾਂ ਦਿਆ ਕਰੋ, ਜੀ ਉਹ ਹੈ ਭਾਈ। ਅਸਲੀਅਤ ਆ ਇਹਨਾਂ ਵਿੱਚ ਕਈ ਆਪਣੇ ਬੰਦੇ ਵੀ ਹੋਣੇ ਆ ਜਿਨ੍ਹਾਂ ਦੇ ਉੱਤੇ ਸਿੱਧਾ ਇੰਪੈਕਟ ਜਿਹੜਾ ਹੋਣਾ ਆ। ਤੇ ਜੇ ਤੁਹਾਨੂੰ ਪਤਾ ਹੋਊਗਾ ਤੇ ਤੁਸੀਂ ਐਟਲੀਸਟ ਤਿਆਰ ਤਾਂ ਰਹੋਗੇ ਵੀ ਇੱਥੇ ਜਿਹੜਾ ਉਹ ਕੀ ਜਿਹੜਾ ਉਹ ਚੱਲੂਗਾ। 50% ਸ਼ੇਅਰ ਦੀ ਵੈਲਿਊ ਇੰਟਲ ਦੀ ਪਿਛਲੇ ਕੁਝ ਸਾਲਾਂ ਦੇ ਵਿੱਚ ਘਟ ਚੁੱਕੀ ਆ। ਦੂਜੇ ਕੁਆਟਰ ਦੇ ਵਿੱਚ ਇੰਟਲ ਨੂੰ 450 ਮਿਲੀਅਨ ਡਾਲਰ ਦਾ ਕੁੱਲ ਘਾਟਾ ਜਿਹੜਾ ਆ ਉਹ ਸਹਿਣਾ ਜਿਹੜਾ ਉਹ ਪਿਆ ਸੀਗਾ। ਪਿਛਲੇ ਸਾਲ ਇਹੀ ਮੁਨਾਫਾ ਸੀਗਾ 5 ਬਿਲੀਅਨ ਡਾਲਰ ਦਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੱਥੇ ਜਿਹੜਾ ਆ ਇਹਨਾਂ ਦੀ ਗੱਲ ਪਹੁੰਚ ਰਹੀ ਆ। ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਲੇ ਆਫਸ ਦੇ ਵੱਲ ਨੂੰ ਇਸ਼ਾਰਾ ਜਿਹੜਾ ਆ ਉਹ ਕੀਤਾ ਹੈਗਾ। ਕੈਲੀਫੋਰਨੀਆ ਬੇਸਡ ਇੰਟਲ ਦੀ ਜਿਹੜੀ ਇਹ ਕੰਪਨੀ ਹੈਗੀ ਆ ਤੇ ਕੁੱਲ ਇਹਨਾਂ ਦੇ 1 ਲੱਖ ਤੋਂ ਵੱਧ EMPLOYEE ਹੈਗੇ ਨੇ ਐਜ਼ ਆਫ ਜੁਲਾਈ। ਪਰ ਇਹ ਆંકੜਾ ਜਿਹੜਾ ਆ EMPLOYEES ਦਾ ਉਹ ਥੱਲੇ ਨੂੰ ਜਿਹੜਾ ਉਹ ਆ ਸਕਦਾ ਆ ਤੇ ਕਈ ਡਿਵੀਜ਼ਨਸ ਦੇ ਵਿੱਚ 20% ਤੱਕ ਦਾ ਘੱਟ ਜਿਹੜਾ ਉਹ ਲੱਗ ਸਕਦਾ ਆ। ਲੇ ਆਫਸ ਜਿਹੜੇ ਉਹ ਆ ਰਹੇ ਆ। ਸੋ ਲੇ ਆਫਸ ਆਰ ਕਮਿੰਗ, ਜਿੱਦਾਂ ਕਹਿੰਦੇ ਆ ਵਿੰਟਰ ਇਜ਼ ਕਮਿੰਗ। ਸੋ ਇਹ ਚੀਜ਼ ਆ। ਇੱਕ ਜੇ ਕਿਸੇ ਨੂੰ ਕੋਈ ਲੱਗਦਾ ਵੀ ਅਸੀਂ ਐਵੇਂ ਕਰਦੇ ਹਾਂ, ਇੱਕ ਦਾ layoff.com ਕਰਕੇ ਵੈਬਸਾਈਟ ਆ, ਇਹ ਬੋਰਡ ਆ, ਉਹਦੇ ਵਿੱਚ ਉੱਥੇ ਦੱਸ ਰਹੇ ਆ ਵੀ ਕਿਹੜੀਆਂ ਕਿਹੜੀਆਂ ਕੰਪਨੀਜ਼ ਦੇ ਵਿੱਚ ਇਸ ਟਾਈਮ ਲੇ-ਆਫਸ ਚੱਲ ਰਹੇ ਨੇ। ਜਿੱਥੇ ਜਿੱਥੇ ਚਰਚਾਵਾਂ ਜਿਹੜੀਆਂ ਇਸ ਟਾਈਮ ਤੇਜ਼ ਨੇ। ਹਰ ਫੀਲਡ 'ਚ ਰਾਜਕਰਮਵੀਰ ਸਿੰਘ ਜੀ, ਮੈਂ ਸੋਚਦਾ ਸੀ ਸ਼ਾਇਦ IT 'ਚ ਜਾਂ ਹੋਰ। ਕੱਲ ਇੱਥੇ ਸੈਨੋਜ਼ੇ 'ਚ ਮੈਡੀਕਲ ਹਸਪੀਟਲਸ ਦੇ ਰਿਲੇਟਡ ਇੱਕ ਕੰਪਨੀ ਆ, ਉਹਨਾਂ ਨੇ 200 ਦੇ ਕਰੀਬ ਲੋਕਾਂ ਨੂੰ ਲੇ ਆਫ ਕੀਤਾ, ਜਿਹਦੇ ਸੋ ਵਿੱਚ ਜੇ ਹਰਜੋਤ ਸਿੰਘ ਜੀ ਦੇਖਿਆ ਜਾਵੇ, ਥੀਸ ਆਰ ਆਲ ਹਾਈ ਪੇਇੰਗ ਜੌਬਸ। ਇਹ ਜੀ ਜਿੰਨੀਆਂ ਵੀ ਆ, ਸੋ ਇਹ ਵਾਈਟ ਕਾਲਰ ਦਾ ਰਿਸੈਸ਼ਨ ਇਸ ਵਾਰ ਮੈਨੂੰ ਲੱਗਦਾ ਜ਼ਿਆਦਾ ਤਕੜਾ ਜਿਹੜਾ ਉਹ ਆ ਰਿਹਾ ਹੈਗਾ। ਹਾਇਰਿੰਗ ਬਹੁਤ ਹੋਈ ਪਿਛਲੇ 2-3 ਸਾਲਾਂ ਦੇ ਵਿੱਚ, ਅੰਨ੍ਹੇਵਾਹ ਹਾਇਰਿੰਗ ਜਿਹੜੀ ਉਹ ਚੱਲਦੀ ਰਹੀ ਆ ਤੇ ਹੁਣ ਹੌਲੀ ਹੌਲੀ ਜਿਹੜੀ ਆ ਉਸ ਦੇ ਉੱਤੇ ਕਾਟ ਚਾਟ ਜਿਹੜੀ ਉਹ ਲੱਗਣੀ ਸ਼ੁਰੂ ਹੋ ਗਈ ਆ। ਸੋ ਕਿਸੇ ਵੀ ਕੰਪਨੀ ਦੇ ਉੱਤੇ ਜਿਹੜੀ ਉਹ ਨਜ਼ਰ ਮਾਰ ਲਓ, ਜਿੱਥੇ ਜਿੱਥੇ ਭਾਈ ਕੰਮ ਕਰ ਰਹੇ ਆ, ਐ ਪੂਰਾ ਮਨ ਲਾ ਕੇ ਜਿਹੜਾ ਉਹ ਕੰਮ ਕਰੋ। ਹੁਣ ਇਹਨਾਂ ਨੂੰ ਪਰਫਾਰਮੈਂਸ ਬੇਸਡ ਲੇ ਆਫ ਇਹਨਾਂ ਨੇ ਕਰਨੇ ਆ ਜਾਂ ਬਜਟ ਕੱਟਸ ਦੇ ਨਾਲ ਸੰਬੰਧਿਤ ਲੇ ਆਫ ਜਿਹੜੇ ਉਹ ਕਰਨੇ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਚੱਲ ਰਹੀਆਂ ਆ। ਜੀ ਸੋ ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਆ। ਇੱਥੋਂ ਤੱਕ ਕਿ ਐਂਟਰਟੇਨਮੈਂਟ ਕੰਪਨੀਆਂ ਵੀ ਇਸ ਚੀਜ਼ ਤੋਂ ਬਚੀਆਂ ਨਹੀਂ ਆ। ਜਿਹੜੀ WWE ਆ, ਉੱਥੇ ਵੀ ਲੇ ਆਫਸ ਜਿਹੜੀਆਂ ਆ ਉਹ ਹੋ ਗਈਆਂ ਸੀਗੀਆਂ, ਜਿਹਨੂੰ ਲੋਕ ਰੈਸਲਿੰਗ ਵਗੈਰਾ ਜਿਹੜੀ ਉਹ ਬੜੀ ਦੇਖਦੇ ਸੀਗੇ। ਜੀ ਬਿਲਕੁਲ। ਕਹਿੰਦੇ ਨੈਕਸਟ ਸਪਰਿੰਗ ਇਕੋਨਮੀ ਜਿਹੜੀ ਆ, CNN ਨੇ ਅੱਜ ਰਿਪੋਰਟ ਇੱਕ ਪੇਸ਼ ਕੀਤੀ ਆ, ਫਿਰ 1990 ਸਟਾਈਲਡ ਮਾਈਲਡ ਰਿਸੈਸ਼ਨ ਦੇ ਵਿੱਚ ਚਲੇ ਜਾਊਗੀ। ਹਾਲਾਂਕਿ CNN ਕਦੇ ਵੀ ਨਹੀਂ ਉਹਨਾਂ ਨੇ ਕਿਹਾ ਵੀ ਰਿਸੈਸ਼ਨ ਆਊਗਾ। ਸੋ ਇਹ ਸਾਰਾ ਕੁਝ ਇਨਫਲੇਸ਼ਨ ਨੂੰ ਲੈ ਕੇ ਬਹੁਤ ਆ, ਕਿਉਂਕਿ 44% ਲੋਕ ਇਹ ਘਬਰਾ ਰਹੇ ਆ ਵੀ ਇਨਫਲੇਸ਼ਨ ਬਹੁਤ ਜ਼ਿਆਦਾ ਹੋਇਆ ਹੈ। ਸੋ ਕੰਜ਼ਿਊਮਰ ਦੇ ਉੱਤੇ ਇਹਦਾ ਜਿਹੜਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਆ, ਤੇ ਜੇ ਉਹ ਖਰਚਣੇ ਆਪਣੇ ਪੈਸੇ ਘਟਾ ਦੇਣਗੇ ਤੇ ਇਹਦਾ ਇੱਕ ਵੱਡੀ ਪ੍ਰੋਬਲਮ ਆ ਸਕਦੀ ਆ। ਸੋ ਬਾਕੀ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਮੋਰਲੇ ਵੀਕ, ਉਹਦੇ 'ਚ ਪਤਾ ਲੱਗਣਾ ਹੈ। ਉਹਦੇ 'ਚ ਵੀ ਆਪਾਂ ਕੱਲ ਰਿਪੋਰਟ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜਾ ਹੈਗਾ ਆ ਉਹ ਅਸਰ ਕਰ ਰਿਹਾ ਹੈਗਾ। ਇਨਫਲੇਸ਼ਨ ਵੋਟਰਸ ਦੇ ਉੱਤੇ ਬਹੁਤ ਵੱਡਾ ਅਸਰ ਕਰ ਰਿਹਾ।
ਕਹਿੰਦੇ ਭਈ ਬੈਂਕ ਆਫ ਅਮਰੀਕਾ ਨੇ ਵਾਰਨਿੰਗ ਦਿੱਤੀ ਸੀ 1,75,000 ਜੌਬ ਹਰ ਮਹੀਨੇ ਲੂਜ਼ ਹੋਊਗੀ ਪਹਿਲੇ ਕੁਆਟਰ ਦੇ ਵਿੱਚ ਆਉਣ ਵਾਲੇ ਸਾਲ ਦੇ ਵਿੱਚ। ਵਾਈਟ ਹਾਊਸ ਆਫੀਸ਼ੀਅਲਸ ਨੇ ਹੁਣ ਥੋੜ੍ਹੀ ਜਿਹੀ ਆਪਣੀ ਟੋਨ ਚੇਂਜ ਕਰਤੀ। ਪਹਿਲਾਂ ਤਾਂ ਉਹ ਕਹਿੰਦੇ ਸੀ ਨਹੀਂ ਕੋਈ ਰਿਸੈਸ਼ਨ ਵਗੈਰਾ ਕੁਛ ਨਹੀਂ ਏਦਾਂ ਦੀ ਗੱਲ ਹੋਣੀ ਹੈਗੀ, ਅਸੀਂ ਕੰਟਰੋਲ 'ਚ ਕਰ ਲੈਣਾ ਆ ਇੰਟਰਸਟ ਰੇਟ ਵਧਾ ਕੇ। ਪਰ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ CNN ਦੇ ਜੇਕ ਟੈਪਰ ਨੂੰ ਪਿਛਲੇ ਹਫ਼ਤੇ ਦੱਸਿਆ ਵੀ ਸਲਾਈਟ ਰਿਸੈਸ਼ਨ ਇਜ਼ ਪੋਸੀਬਲ, ਦੋ ਵੀ ਉਹ ਐਂਟੀਸਪੇਟ ਨਹੀਂ ਕਰਦੇ। ਟਰਾਂਸਪੋਰਟੇਸ਼ਨ ਸੈਕਟਰੀ ਪੀਟ ਬਟੀਜਸ ਨੇ ਵੀ ਇਹ ਕਿਹਾ ਵੀ ਪੋਸੀਬਲ ਤੇ ਇਨਐਵਿਟੇਬਲ ਨਹੀਂ ਹੈਗਾ ਆ। ਸੋ ਰਿਸਕ ਇਨਕਰੀਜ਼ ਹੋ ਗਿਆ ਆ ਤੇ ਕਹਿੰਦੇ ਵੀ ਕੋਈ ਵੀ ਨਹੀਂ, ਨੋ ਵਨ ਨਾਟ ਈਵਨ ਦਾ ਫੈਡ ਨੋਜ਼ ਕਿੱਦਾਂ ਜਿਹੜਾ ਆ ਇਸ ਨੂੰ ਪਲੇ ਆਊਟ ਕਰਨਾ ਹੈਗਾ ਆ। 23 ਟ੍ਰਿਲੀਅਨ ਡਾਲਰ ਦੀ ਇਕਨੋਮੀ ਜਿਹੜੀ ਆ 2 ਸਾਲਾਂ ਬਾਅਦ ਜਦੋਂ ਪੈਂਡੇਮਿਕ ਆਇਆ, ਪਹਿਲਾਂ ਆਪਾਂ ਨੂੰ ਪਤਾ ਹੀ ਉਸ ਟਾਈਮ ਤੇ ਕੀ ਹੋਇਆ ਸੀ, ਹੁਣ 2 ਸਾਲ ਹੋਏ ਹੈਗੇ ਆ ਤੇ ਪੈਂਡੇਮਿਕ ਆਲਮੋਸਟ ਖਤਮ ਆ। ਯੂਰਪ ਦੇ ਵਿੱਚ ਵਾਰ ਲੱਗੀ ਹੋਈ ਹੈਗੀ ਆ। ਸੋ ਕਹਿੰਦੇ ਕੋਈ ਪਲੇਬੁੱਕ ਨਹੀਂ ਹੈ ਇਹਦੇ ਲਈ। ਸੋ ਹੁਣ ਪਤਾ ਨਹੀਂ ਬਣੂਗਾ ਕੀ। ਇਹ ਵੱਡੇ-ਵੱਡੇ ਜਿਹੜੇ ਮਾਹਿਰ ਆ, ਉਹਨਾਂ ਨੂੰ ਵੀ ਨਹੀਂ ਪਤਾ। ਤੁਹਾਨੂੰ ਪਤਾ ਹੀ ਆ ਵੀ ਬਹੁਤ ਸਾਰੇ ਰੀਅਲ ਸਟੇਟ ਵਾਲੇ ਬੋਰਡਸ, ਇਕੋਨਮੀ ਵਾਲੇ ਕਹਿ ਰਹੇ ਸੀ ਵੀ ਰੀਅਲ ਸਟੇਟ ਨੂੰ ਕੋਈ ਫਰਕ ਨਹੀਂ ਪੈਣਾ, ਕੁਛ ਨਹੀਂ ਹੋਣਾ, ਇਹ ਐਵੇਂ ਹੀ ਆ, ਥੋੜਾ ਬਹੁਤਾ ਕਿਤੇ ਪਊਗਾ। ਪਰ ਹੁਣ ਆਪਾਂ ਦੇਖਿਆ ਵੀ ਕਿੰਨਾ ਜ਼ਿਆਦਾ ਜਿਹੜਾ ਅਸਰ ਪੈ ਰਿਹਾ ਹੈ। ਜੀ ਜੀ ਬਿਲਕੁਲ। ਸੋ ਥਿੰਗਸ ਆਰ ਚੇਂਜਿੰਗ ਫਾਸਟ। ਤੇਜ਼ੀ ਦੇ ਨਾਲ ਚੀਜ਼ਾਂ ਜਿਹੜੀਆਂ ਤਬਦੀਲ ਇਕੋਨਮੀ ਨੂੰ ਲੈ ਕੇ ਜਿਹੜੀਆਂ ਉਹ ਹੋ ਜਾਂਦੀਆਂ ਆ। ਮਾਹਰਾਂ ਨੇ ਕੁਛ ਕਹਿਣਾ ਆ। ਹੁਣ ਤੁਸੀਂ ਆਪ ਸਾਰੇ ਜਾਣੇ ਦੇਖਦੇ ਆ, ਸਮਾਨ ਉਹੀ ਲਈ ਜਾਓ, ਸੇਮ ਚੀਜ਼ ਤੁਸੀਂ ਘਰ ਦੇ ਲਈ ਸਮਾਨ ਲੈਂਦੇ ਆ ਤੇ ਉਹ ਕਿੱਥੇ ਤੱਕ ਉਹਦੀ ਕੀਮਤ ਜਿਹੜੀ ਇਸ ਟਾਈਮ ਪਹੁੰਚ ਚੁੱਕੀ ਆ। ਬੰਦਿਆਂ ਦੇ ਬਜਟ ਜਿਹੜੇ ਇਸ ਟਾਈਮ ਪੂਰੀ ਤਰ੍ਹਾਂ ਹਿੱਲ ਚੁੱਕੇ ਨੇ, ਸਰਵਾਈਵ ਨਹੀਂ ਹੋ ਰਹੇ। ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ 20% ਤੱਕ, 8% ਤਾਂ ਕਹਿੰਦੇ ਹੀ ਆ ਇਨਫਲੇਸ਼ਨ, 8-9%। ਕਈਆਂ ਥਾਵਾਂ ਦੇ ਵਿੱਚ ਜ਼ਿਆਦਾ ਹੈ, ਕਈ ਚੀਜ਼ਾਂ 'ਚ ਓਨੀਆਂ ਕਿਸੇ ਦੀਆਂ ਤਨਖਾਹਾਂ ਥੋੜ੍ਹੀ ਵਧੀਆਂ ਪਿਛਲੇ ਸਾਲ ਦੇ ਮੁਕਾਬਲੇ ਜਿੰਨੀ ਇਸ ਟਾਈਮ ਉਹ ਚੀਜ਼ਾਂ ਹੈਗੀਆਂ। ਸੋ ਇਹ ਬਹੁਤ ਇਸ ਟਾਈਮ ਮੁਸ਼ਕਿਲ ਦਾ ਸਮਾਂ ਜਿਹੜਾ ਇਸ ਟਾਈਮ ਚੱਲ ਰਿਹਾ ਆ। ਦੇਖੋ ਕੀ ਆ ਹੁਣ ਇਕੋਨਮੀ ਦਾ ਹਾਲ ਮਾੜਾ ਕਿੱਥੋਂ ਆ। ਇੱਕ ਹੋਰ ਜਿਹੜਾ ਇੱਕ ਕੱਲ ਘਟਨਾ ਵਾਪਰੀ ਆ ਉਸ ਤੋਂ ਪਤਾ ਲੱਗਦਾ ਆ। ਯੂਐਸ ਨੇ ਚਾਈਨਾ ਨੇ ਅਣਮਿੱਥੇ ਸਮੇਂ ਦੇ ਲਈ ਆਪਣੇ GDP ਤੇ ਹੋਰ ਜਿਹੜੇ ਇਕਨੋਮਿਕ ਸਟੈਟਸ ਆ ਉਹ ਦੱਸਣ ਤੇ ਰੋਕ ਲਾ ਦਿੱਤੀ ਆ। ਕਹਿੰਦੇ ਅਸੀਂ ਦੱਸਣਾ ਹੀ ਨਹੀਂ। ਸੋ ਇੱਥੋਂ ਤੁਸੀਂ ਆਪ ਹੀ ਅੰਦਾਜ਼ਾ ਜਿਹੜਾ ਉਹ ਲਾ ਲਓ, ਜਦੋਂ ਕੋਈ ਐਡੀ ਜਿਹੜੀ ਸਰਕਾਰ ਜਿਹੜੀ ਅੱਗੇ ਪੱਟ ਤੇ ਥਾਪੀਆਂ ਮਾਰ ਕੇ ਕਹਿੰਦੀ ਹੋਵੇ ਵੀ ਅਸੀਂ ਦੂਜੀ ਦੁਨੀਆ ਦੀ ਸਭ ਤੋਂ ਵੱਡੀ ਇਕੋਨਮੀ ਆ, ਅਸੀਂ ਅਮਰੀਕਾ ਨੂੰ ਜਿਹੜਾ ਅਸੀਂ ਕ੍ਰਾਸ ਜਿਹੜਾ ਉਹ ਕਰ ਦੇਣਾ ਹੈ ਬੜੀ ਜਲਦੀ, ਇੱਦਾਂ ਕਰ ਦੇਣਾ, ਉਹ ਕਰ ਦੇਣਾ। ਜਦੋਂ ਉਹਨਾਂ ਨੇ ਇਹ ਫੈਸਲਾ ਲੈ ਲਿਆ ਹੋਵੇ ਵੀ ਅਸੀਂ ਭਾਈ GDP ਦੇ ਆંકੜੇ ਤੇ ਇਕਨੋਮਿਕ ਸਟੈਟਸ ਦੱਸਣੇ ਹੀ ਨਹੀਂ ਕਿਸੇ ਨੂੰ, ਨਾ ਆਪਣੇ ਲੋਕਾਂ ਦੇ ਨਾਲ ਤੇ ਨਾ ਬਾਹਰਲੇ ਮੁਲਕਾਂ ਦੇ ਨਾਲ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਉੱਥੇ ਕੀ ਬਣਨਾ ਆ। ਦੂਜਾ ਜਿਹੜਾ ਉਹਨਾਂ ਦਾ ਜਿਹੜਾ ਨੈਸ਼ਨਲ ਕਾਂਗਰਸ ਆਫ ਕਮਿਊਨਿਸਟ ਪਾਰਟੀ ਜਿਹੜੀ ਆ ਉਹ ਉੱਥੇ ਹੋਈ ਸੀ। ਜਿਹੜਾ ਜੀ ਜਿੰਗਪਿੰਗ ਹੈਗੇ ਆ ਉਹ ਮੇਨ ਲੀਡਰ ਆ, ਉਹਨਾਂ ਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ ਆ। ਸੋ ਚਾਈਨਾਜ਼ ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਆ, ਉਹਨਾਂ ਨੇ ਇਹ ਐਲਾਨ ਜਿਹੜਾ ਆ ਉਹ ਕਰ ਦਿੱਤਾ ਆ ਵੀ ਭਾਈ ਅਸੀਂ ਨਹੀਂ ਜਿਹੜੇ ਹੁਣ ਤੁਹਾਨੂੰ ਆંકੜੇ ਜਿਹੜੇ ਉਹ ਦੱਸਣੇ। ਜ਼ੀਰੋ ਕੋਵਿਡ ਦੇ ਉੱਤੇ ਕਹਿੰਦੇ ਵੀ ਅਸੀਂ ਉਸੇ ਤਰੀਕੇ ਦੇ ਨਾਲ ਕੰਮ ਜਿਹੜਾ ਉਹ ਕਰੀ ਜਾਣਾ ਹੈਗਾ ਆ। ਸੋ ਉੱਦਾਂ ਕਹਿੰਦੇ ਵੀ ਕਈ ਇਕੋਨੋਮਿਸਟ ਇਹ ਕਿਆਸ ਰਹੀਆਂ ਅੰਦਾਜ਼ੇ ਲਾ ਰਹੇ ਸੀਗੇ ਵੀ ਚਾਈਨਾ ਨੇ ਅਨਾਉਂਸ ਕਰਨਾ ਆ ਵੀ ਇਹਨਾਂ ਦੀ ਇਕੋਨਮੀ ਗਰੋ ਹੋਈ ਆ, ਪਰ ਥੋੜ੍ਹੀ ਹੋਈ ਆ, ਮੇਬੀ 3% ਜਿਹੜੇ ਥਰਡ ਕੁਆਰਟਰ ਦੇ ਵਿੱਚ ਜਿਹੜੀ ਉਹ ਹੋਈ ਹੋਊਗੀ ਪਿਛਲੇ ਸਾਲ ਦੇ ਮੁਕਾਬਲੇ। ਪਰ ਕਹਿੰਦੇ ਵੀ ਭਾਈ ਹੁਣ ਅਸੀਂ ਅਣਮਿੱਥੇ ਸਮੇਂ ਲਈ ਤੁਹਾਨੂੰ ਆંકੜਾ ਹੀ ਜਿਹੜਾ ਆ ਉਹ ਕੋਈ ਨਹੀਂ ਜਿਹੜਾ ਉਹ ਦੱਸਣਾ। ਸੋ ਆਪਾਂ ਹਿਸਾਬ ਲਾ ਸਕਦੇ ਹਾਂ ਵੀ ਇਕੋਨਮੀ ਇਸ ਟਾਈਮ ਕਿਸ ਪਾਸੇ ਵੱਲ ਨੂੰ ਆ। ਨਵੀਂ ਬਣੀ ਪ੍ਰਧਾਨ ਮੰਤਰੀ, ਇਹ ਵੀ ਇੱਕ ਇੰਡੀਕੇਟਰ ਹੀ ਹੈ ਇਕੋਨਮੀ ਦਾ। ਨਵੀਂ ਬਣੀ ਪ੍ਰਧਾਨ ਮੰਤਰੀ ਨੇ ਆਲਰੇਡੀ ਇੱਕ ਫਾਈਨੈਂਸ ਮਿਨਿਸਟਰ ਜਿਹੜਾ ਉਹ ਲਾਤਾ, ਲਿਜ਼ ਟਰੱਸ ਨੇ। ਨਵੇਂ ਆ ਗਏ ਆ ਹੁਣ ਉਹ ਹੰਟ ਹੁਣੀ ਕਹਿੰਦੇ ਆ ਵੀ ਅਸੀਂ ਜਿਹੜੇ ਟੈਕਸ ਕੱਟਸ ਅਨਾਊਂਸ ਕੀਤੇ ਸੀਗੇ ਉਹ ਅਸੀਂ ਹੁਣ ਵਾਪਸ ਲੈ ਰਹੇ ਆ, ਵੀ ਉਹ ਟੈਕਸ ਕੱਟਸ ਜਿਹੜੇ ਉਹ ਨਹੀਂ ਕਰਨੇ। ਸੋ ਸਰਵਾਈਵੇਬਲ ਨਹੀਂ ਬਣ ਰਹੀ ਇਸ ਟਾਈਮ ਜਿਹੜੀ ਇਕੋਨਮੀ। ਸੋ ਗਲੋਬਲ ਇਕੋਨਮੀ ਦੇ ਵਿੱਚ ਪੂਰੀ ਉਥਲ ਪੁਥਲ ਇਸ ਟਾਈਮ ਮਚੀ ਪਈ ਹੈਗੀ ਆ ਜੀ। ਬਿਲਕੁਲ। ਤੇ ਹਰਜੋਤ ਸਿੰਘ ਜੀ, ਅੱਜ ਹੁਣ ਜਿਹੜਾ ਦੱਸਦੇ ਜਾਈਏ ਵੀ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ, ਆਪਾਂ ਇੰਸ਼ੋਰੈਂਸ ਬਾਰੇ ਹੁਣ ਥੋੜ੍ਹੀ ਜਿਹੀ ਜਿਹੜੀ ਉਹ ਗੱਲ ਕਰਨੀ ਆ। ਸੋ ਉਹ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਵੱਲੋਂ ਜਿਹੜੇ ਉਹ ਦੱਸਣਗੇ। ਸੋ ਕਵਰਡ ਕੈਲੀਫੋਰਨੀਆ ਹੈਲਥ ਕੇਅਰ ਦੀਆਂ ਟਾਈਮ ਜਿਹੜਾ ਜੀ ਆ ਗਿਆ ਹੈ, ਕਹਿੰਦੇ ਵੀ ਰੀਨਿਊ ਕਰਨ ਦੇ ਲਈ ਉਹ ਸਾਰਾ ਵਕਤ ਹੈ। ਜੇ ਤੁਸੀਂ ਥੋੜਾ ਐਕਸਪਲੇਨ ਕਰੋ ਉਹਨਾਂ ਡੇਟਸ ਦੇ ਬਾਰੇ ਸਾਨੂੰ ਦੱਸੋ।
ਜੀ ਬਿਲਕੁਲ। ਮੈਂ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਪਹਿਲਾਂ ਲਾਇਸੈਂਸ ਨੰਬਰ ਦੱਸਦਾ 0F89805। ਖਾਲਸਾ ਇੰਸ਼ੋਰੈਂਸ ਏਜੰਸੀ ਬਿਜ਼ਨਸ ਦੇ ਵਿੱਚ ਆ 1992 ਤੋਂ 30 ਸਾਲ ਐਗਜ਼ੈਕਟਲੀ ਸਾਨੂੰ ਹੋ ਗਏ ਆ। ਰਾਈਟ ਨਾਓ ਸਾਡੇ ਦੋ ਆਫਿਸਿਸ ਆ, ਇੱਕ ਸੈਨੋਜ਼ੇ ਦੇ ਵਿੱਚ ਆ ਤੇ ਇੱਕ ਫ੍ਰਿਜ਼ਨੋ ਦੇ ਵਿੱਚ ਹੈਗਾ ਆ। ਸੋ 2014 ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਆਪਾਂ ਕਵਰ ਕੈਲੀਫੋਰਨੀਆ ਓਬਾਮਾ ਕੇਅਰ ਜਿਹੜਾ ਆ ਪ੍ਰੋਵਾਈਡ ਕੀਤਾ ਹੈਗਾ। ਤੇ ਆਫਿਸ ਸਾਡਾ ਸਾਰਾ ਸਾਲ ਖੁੱਲਦਾ ਆ। ਤੇ ਇਹ ਮੇਰਾ ਰੀਜ਼ਨ ਇਹ ਆ ਵੀ ਬਹੁਤ ਵਾਰ ਪੁੱਛਦੇ ਹੋਣਗੇ ਵੀ ਇਹ ਕੀ ਮਤਲਬ ਹੋਇਆ ਸਾਰਾ ਸਾਲ। ਕੱਲ ਲਾਸਟ ਡੇਟ ਸੀ ਟੈਕਸ ਭਰਨ ਦੀ, ਅਕਤੂਬਰ 17। ਬਹੁਤ ਵਾਰ ਕੀ ਹੁੰਦਾ ਵੀ ਤੁਸੀਂ ਇੰਸ਼ੋਰੈਂਸ ਕਰਾ ਲੈਂਦੇ ਆ, ਉਹ ਕਈ ਲੋਕ ਜਿਹੜੇ ਆ ਉਹ ਪਾਰਟ ਟਾਈਮ ਕੰਮ ਕਰਦੇ ਆ ਉਸੇ 2-4 ਮਹੀਨੇ। ਜਦੋਂ ਹੁਣ ਪਈ ਅਕਤੂਬਰ 15 ਤੋਂ ਲੈ ਕੇ ਰਿਨਿਊਅਲ ਸ਼ੁਰੂ ਹੋ ਗਏ ਆ ਨਵੰਬਰ 30 ਤੱਕ, ਤੇ ਜਨਵਰੀ 31 ਤੱਕ ਤੁਸੀਂ ਨਵੇਂ ਜਿਹੜੇ ਆ ਉਹ ਅਪਲਾਈ ਕਰ ਸਕਦੇ ਆ। ਸੋ ਉਹਨੇ ਇੰਨੇ ਕੁ ਮਹੀਨੇ ਕੰਮ ਕਰਨਾ ਹੈ, ਫਿਰ ਬਾਅਦ ਦੇ ਵਿੱਚ ਕੋਈ ਹੋਰ ਜੌਬ ਕਰਦੇ ਆ ਜਾਂ ਪਾਰਟ ਟਾਈਮ ਕੰਮ ਕਰਦੇ ਆ, ਮੁੜ ਕੇ ਲੱਭਦੇ ਨਹੀਂ ਹੈਗੇ। ਕੱਲ ਹੀ ਮੈਨੂੰ ਲੱਗਦਾ ਘੱਟੋ ਘੱਟ 6 ਕਾਲਸ ਮੈਨੂੰ ਆਈਆਂ ਵੀ ਭਾਜੀ ਸਾਨੂੰ ਚਾਹੀਦਾ 1095 38 ਜਿਹੜਾ 95 ਫਾਰਮ ਹੁੰਦਾ ਇਮੀਡੀਏਟਲੀ ਅਸੀਂ ਟੈਕਸ ਫਾਈਲ ਕਰਨਾ, ਤੇ ਸਾਨੂੰ ਬੰਦਾ ਨਹੀਂ ਲੱਭਦਾ ਜਿਹਨੇ ਸਾਡੀ ਐਪਲੀਕੇਸ਼ਨ ਭਰੀ ਸੀ। ਸੋ ਪਲੀਜ਼ ਪਹਿਲਾਂ ਤਾਂ ਇਹ ਜ਼ਰੂਰ ਦੇਖ ਲਿਆ ਕਰੋ ਵੀ ਜਿਹੜਾ ਬੰਦਾ ਇੰਨੇ ਸਾਲ ਲੌਂਗ ਟਰਮ ਤੋਂ ਬਿਜ਼ਨਸ 'ਚ ਆ, ਇੰਨੇ ਕਸਟਮਰ ਆ, ਤੇ ਸਾਡੇ ਕੋਲ 10 ਦੇ ਕਰੀਬ EMPLOYEES ਹੈਗੇ ਆ ਇਹ ਤੇ ਵਰਕਆਊਟ ਕਰਨ ਲਈ, ਲਾਇਸੈਂਸਡ EMPLOYEES ਹੈਗੇ ਆ। ਸੋ ਤੁਸੀਂ ਕਿਸੇ ਵੀ ਟਾਈਮ ਜਿਹੜੀ ਆ ਕਾਲ ਕਰ ਸਕਦੇ ਹੋ। ਤੇ ਦੂਸਰਾ ਜਿਹੜੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਹੁਣ ਰਿਨਿਊਅਲ ਸ਼ੁਰੂ ਹੋ ਚੁੱਕੇ ਆ ਸੋਮਵਾਰ ਤੋਂ। ਤੁਹਾਡੇ ਘਰਾਂ ਦੇ ਵਿੱਚ ਚਿੱਠੀਆਂ ਵੀ ਆ ਗਈਆਂ ਹੋਣੀਆਂ। ਜੇ ਸਾਰਾ ਕੁਝ ਸਹੀ ਆ ਉਹ ਆਟੋਮੈਟਿਕਲੀ ਰਿਨਿਊ ਹੋ ਜਾਣਾ। ਕੁਛ ਤੁਸੀਂ ਚੇਂਜ ਕਰਨਾ, ਆਪਣਾ ਐਡਰੈਸ ਚੇਂਜ ਕਰਨਾ, ਤੁਹਾਡੇ ਫੈਮਿਲੀ ਸਾਈਜ਼ 'ਚ ਫਰਕ ਪਿਆ, ਵੀ ਮੰਨ ਲਓ ਵੀ ਨਿਆਣੇ ਓਵਰ 26 ਹੋ ਗਏ ਆ, ਜਾਂ ਕੋਈ ਨਿਆਣਾ ਵਿਆਹ ਹੋ ਗਿਆ ਉਹ ਬਾਹਰ ਚਲੇ ਗਿਆ, ਜਾਂ ਤੁਹਾਡਾ ਨਿਆਣਾ ਵਿਆਹ ਹੋ ਕੇ ਕਿਸੇ ਦੀ ਹਸਬੈਂਡ ਵਾਈਫ ਆਇਆ ਹੈਗਾ। ਸੋ ਬਹੁਤ ਕੁਝ ਚੇਂਜਸ ਹੋ ਜਾਂਦੀਆਂ, ਇਨਕਮ 'ਚ ਚੇਂਜ ਹੋਈ ਹੈਗੀ ਆ, ਉਹ ਜ਼ਰੂਰ ਤੁਸੀਂ ਕਾਲ ਕਰਕੇ ਅਪਡੇਟ ਕਰਾ ਲਿਓ, ਤਾਂ ਕਿ ਜਿਹੜੀ ਆ ਨਵੀਂ ਜਨਵਰੀ 1 ਤੋਂ ਸਟਾਰਟ ਹੋਣੀ ਆ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ, ਉਹ ਤੁਹਾਡੀ ਅਪਡੇਟ ਹੋ ਜਾਏ। ਨਹੀਂ ਤਾਂ ਮੁੜ ਕੇ ਫਿਰ ਰਸ਼ ਪੈ ਜਾਂਦਾ ਆ, ਤੇ ਕੋਈ ਨਾ ਕੋਈ ਜਿਹੜੀ ਆ ਪ੍ਰੋਬਲਮ ਪੈ ਜਾਂਦੀ ਆ। ਸੋ ਬਹੁਤ ਵਾਰ ਜੋ ਆਪਾਂ ਪਿਛਲੇ ਸਾਲ ਦੇ ਦੌਰਾਨ ਵੀ ਦੇਖਿਆ ਵੀ ਲੋਕਾਂ ਦੀਆਂ ਜਦੋਂ ਡਾਕਟਰ ਤੇ ਜਾਂਦੇ ਆ ਤੇ ਤੁਹਾਨੂੰ ਪਤਾ ਲੱਗਦਾ ਤੁਹਾਡੀ ਤਾਂ ਇੰਸ਼ੋਰੈਂਸ ਹੀ ਕੈਂਸਲ ਆ, ਕਿਉਂਕਿ ਤੁਹਾਨੂੰ ਉਹ ਚਿੱਠੀਆਂ ਪਾਉਂਦੇ ਆ ਤੇ ਪੰਜਾਬੀਆਂ ਨੂੰ ਆਦਤ ਆ ਚਿੱਠੀ ਖੋਲਣੀ ਨਹੀਂ, ਤੇ ਉਹ ਮੁੜ ਕੇ ਕੀ ਹੁੰਦਾ ਵੀ ਉਹ ਲੈਟਰ 'ਚ ਲਿਖਿਆ ਹੁੰਦਾ ਵੀ ਤੁਸੀਂ ਆਪਣੀ ਇਨਕਮ ਅਪਡੇਟ ਕਰੋ। ਤੁਹਾਡਾ ਇਮੀਗ੍ਰੇਸ਼ਨ ਗ੍ਰੀਨ ਕਾਰਡ ਆ ਕਈਆਂ ਦਾ 2 ਸਾਲ ਬਾਅਦ ਨਵਾਂ ਆ ਜਾਂਦਾ ਆ, ਉਹ ਅਪਡੇਟ ਕਰਨਾ ਹੁੰਦਾ। ਵਰਕ ਪਰਮਿਟ ਸਾਲ ਬਾਅਦ ਨਵਾਂ ਆਉਂਦਾ ਹੈ, ਉਹ ਅਪਡੇਟ ਕਰਨਾ। ਕੋਈ ਸਿਟੀਜ਼ਨ ਬਣ ਗਿਆ ਹਨਾ, ਕਿਸੇ ਦਾ ਬਰਥ ਸਰਟੀਫਿਕੇਟ, ਸੋ ਬਹੁਤ ਚੀਜ਼ਾਂ ਹੁੰਦੀਆਂ ਆ। ਸੋ ਚਿੱਠੀਆਂ ਜਿਹੜੇ ਲੈਟਰ ਆਉਂਦੇ ਆ ਨਾ ਤੁਹਾਨੂੰ, ਕੋਈ ਵੀ ਲੈਟਰ ਆਉਂਦਾ ਆ ਇਹ ਖੋਲੋ ਤਾਂ ਸਹੀ ਯਾਰ, ਖੋਲ ਕੇ ਦੇਖੋ, ਤੇ ਜਿਹੜਾ ਕੰਮ ਦਾ ਆ ਉਹਨੂੰ ਘੱਟੋ ਘੱਟ ਰੱਖੋ। ਪੇਪਰ ਵਰਕ ਬਹੁਤ ਜ਼ਰੂਰੀ ਆ ਅਮਰੀਕਾ ਦੇ ਵਿੱਚ। ਮੁੜ ਕੇ ਫਿਰ ਨਹੀਂ ਤਾਂ ਕਈ ਮੈਂ ਇਦਾਂ ਦੇ ਬੰਦੇ ਦੇਖੇ ਆ ਵੀ ਕਿੰਨਾ ਕਿੰਨਾ ਫਿਰ ਉਹਨਾਂ ਨੂੰ ਫਾਈਨ ਦੇਣਾ ਪੈਂਦਾ ਆ, ਕਿਉਂਕਿ ਹੈਲਥ ਇੰਸ਼ੋਰੈਂਸ ਇੱਕ ਇਦਾਂ ਦੀ ਚੀਜ਼ ਆ, ਉਹ ਅੱਜ ਕਾਲ ਕੀਤੀ ਅੱਜੇ ਨਹੀਂ ਸਟਾਰਟ ਹੋਣੀ, ਉਹ ਫਸਟ ਮਹੀਨੇ ਦੀ 1 ਤਰੀਕ ਨੂੰ ਸਟਾਰਟ ਹੁੰਦੀ ਆ। ਉਹਨਾਂ 'ਚ ਤੁਸੀਂ ਵਿਦਆਊਟ ਇੰਸ਼ੋਰੈਂਸ ਰਹਿੰਦੇ ਆ। ਸੋ ਪਲੀਜ਼ ਜਿੰਨੇ ਵੀ ਸਾਡੇ ਵੀ ਕਸਟਮਰ ਆ, ਹੋਰ ਵੀ ਜੇ ਕਿਸੇ ਨੇ ਹੈਲਪ ਲੈਣੀ ਆ ਆਪਣੇ ਦੋਸਤ ਮਿੱਤਰਾਂ ਨੂੰ ਦੱਸੋ ਤੁਹਾਡੇ ਨਾਲ ਸਾਡਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਹੈਗਾ। ਹਮੇਸ਼ਾ ਹੀ ਆਪਾਂ ਜਵਾਬ ਦਿੰਨੇ ਆ, ਸੇਮ ਡੇ ਹੀ ਜਵਾਬ ਦੇਵਾਂਗੇ ਤੁਹਾਨੂੰ। ਠੀਕ ਆ ਬਿਜੀ ਬਹੁਤ ਹੁੰਦੇ ਆ, ਕਈ ਵਾਰ ਰਾਈਟ ਵੇ ਨਹੀਂ ਹੁੰਦਾ, ਪਰ ਸੇਮ ਡੇ ਤੁਹਾਨੂੰ ਕਾਲ ਕਰਕੇ ਉਹ ਪ੍ਰੋਬਲਮ ਨੂੰ ਫਿਕਸ ਕੀਤਾ ਜਾਊਗਾ। ਸੋ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਹੋ 408 272 2500 ਤੇ 408 272 2500 ਦੇ ਉੱਤੇ। ਤੇ ਜੀ ਦੂਸਰਾ ਮੈਂ ਗੱਲ ਕਰਨੀ ਸੀ ਮੈਡੀਕੇਅਰ ਦੀ। ਜੀ ਜੀ ਜਦੋਂ ਤੁਸੀਂ 65 ਸਾਲਾਂ ਦੇ ਹੋ ਜਾਂਦੇ ਆ ਤੇ ਸਾਰਾ ਕੁਝ ਚੇਂਜ ਹੋ ਜਾਂਦਾ, ਫਿਰ ਤੁਹਾਨੂੰ ਜਿਹੜਾ ਆ ਉਹ ਮੈਡੀਕੇਅਰ ਮਿਲਦਾ ਹੈਗਾ। ਮੈਡੀਕੇਅਰ ਬੜਾ ਕੰਪਲੀਕੇਟਡ ਜਿਹੜਾ ਪ੍ਰੋਗਰਾਮ ਆ, ਬਹੁਤ ਘੱਟ ਲੋਕ ਇਹਦੇ 'ਚ ਇਨਵੋਲਵ ਹੁੰਦੇ ਹੈਗੇ ਆ, ਕਿਉਂਕਿ ਜਦੋਂ ਹੀ ਤੁਸੀਂ 65 ਸਾਲਾਂ ਦੇ ਹੋਣਾ ਆ ਤੇ ਤੁਹਾਨੂੰ ਸਾਲ ਦੇ ਵਿੱਚ ਇੰਨੀਆਂ ਚਿੱਠੀਆਂ ਨਹੀਂ ਆਈਆਂ ਹੋਣੀਆਂ ਜਿੰਨੀਆਂ ਉਹ ਤੁਹਾਡੇ ਉਸ ਮਹੀਨੇ ਦੇ ਵਿੱਚ ਜਦੋਂ ਤੁਸੀਂ 65 ਸਾਲਾਂ ਦੇ ਹੋਣਾ ਆ ਜਾਣੀਆਂ ਕਿਸੇ ਇੰਸ਼ੋਰੈਂਸ ਕੰਪਨੀ ਤੋਂ। ਕੋਈ ਕਿਤੇੋਂ ਇੰਨਾ ਕਨਫਿਊਜ਼ਿੰਗ ਆ, ਤੁਹਾਨੂੰ ਪਤਾ ਨਹੀਂ ਲੱਗਦਾ, ਕਿਉਂਕਿ ਉਹਦੇ 'ਚ ਕੀ ਆ, ਪਾਰਟ ਏ ਆ ਹਸਪੀਟਲ, ਪਾਰਟ ਬੀ ਡਾਕਟਰ, ਪਾਰਟ ਸੀ ਦਵਾਈਆਂ, ਪਾਰਟ ਡੀ ਮੈਡੀਕੇਅਰ ਐਡਵਾਂਟੇਜ ਪਲਾਨ ਕੀ ਆ, ਜਿਹੜਾ ਗੈਪ ਇੰਸ਼ੋਰੈਂਸ ਆ ਉਹ ਕਿੱਦਾਂ ਲੈਣੀ ਆ। ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਆ, ਸੋ ਇਹ ਨਹੀਂ ਪਤਾ ਲੱਗਦਾ ਕਿਹਦਾ ਡਿਡਕਟੀਬਲ ਕਿੰਨਾ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਉਹਨਾਂ ਦੇ ਲਈ ਵੀ ਜਿਹੜੇ 65 ਸਾਲਾਂ ਦੇ ਹੋ ਗਏ ਆ, ਤੁਸੀਂ ਆਪਣੀ ਜਿਹੜੀ ਪਲਾਨ ਚੇਂਜ ਕਰਨੀ ਆ ਉਹ ਹੁਣ ਸ਼ੁਰੂ ਹੋ ਗਈ ਹੈਗੀ ਆ। ਉਹ ਮਹੀਨਾ ਡੇਢ ਮਹੀਨਾ ਹੀ ਹੁੰਦਾ ਆ,
ਉਹ ਵੀ ਤੁਸੀਂ ਕਾਲ ਕਰ ਸਕਦੇ ਹੋ। ਸਾਡਾ ਜਿਹੜਾ ਸਟਾਫ ਆ ਪੂਰੀ ਤਰ੍ਹਾਂ ਐਕਸਪਰਟ ਆ, ਤੇ ਅਸੀਂ ਬ੍ਰੋਕਰ ਆ, ਸਿਰਫ ਇੱਕ ਕੰਪਨੀ ਨਾਲ ਨਹੀਂ ਕੰਮ ਕਰਦੇ, ਅਸੀਂ ਮੋਰ ਦੈਨ 10 ਕੰਪਨੀਆਂ ਦੇ ਨਾਲ ਕੰਮ ਕਰਦੇ ਆ। ਬਹੁਤ ਸਾਰੀਆਂ ਕੰਪਨੀਆਂ, ਕੋਈ ਮੰਨ ਲਓ ਵੀ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਕਈਆਂ ਦੀ ਜ਼ੀਰੋ ਡਿਡਕਟੀਬਲ ਪਲਾਨ ਆ, ਰੇਟ ਘੱਟ ਆ, ਕਿਸੇ ਦਾ ਫ੍ਰਿਜ਼ਨੋ ਚ ਆ, ਜਿੱਦਾਂ ਸਾਰੇ ਸੇਮ ਨਹੀਂ ਹੁੰਦਾ ਹੈਗਾ, ਇਹ ਕਾਉਂਟੀ ਵਾਈਜ਼ ਬੜਾ ਫਰਕ ਹੈਗਾ ਆ, ਸਟੇਟ ਵਾਈਡ ਬੜਾ ਫਰਕ ਆ। ਸੋ ਮੈਡੀਕੇਅਰ ਦੇ ਲਈ ਤੁਸੀਂ ਅਮਰੀਕਾ 'ਚ ਵਾਸ਼ਿੰਗਟਨ 'ਚ ਰਹਿੰਦੇ ਆ, ਐਰੀਜ਼ੋਨਾ ਰਹਿੰਦੇ ਆ, ਨਵਾਡਾ ਰਹਿੰਦੇ ਆ, ਵਿਸਕੌਨਸਨ ਰਹਿੰਦੇ ਆ, ਇੰਡੀਆਨਾ ਰਹਿੰਦੇ ਆ, ਕੈਲੀਫੋਰਨੀਆ ਰਹਿੰਦੇ ਆ, ਤੇ ਤੁਸੀਂ ਸਾਡੇ ਆਫਿਸ 'ਚ ਕਾਲ ਕਰ ਸਕਦੇ ਹੋ। ਟੈਲੀਫੋਨ ਨੰਬਰ 408 272 2500 ਤੇ। ਸੋ ਇਹਦੇ 'ਚ ਕੀ ਆ ਵੀ ਬਹੁਤ ਕੰਪਲਿਕੇਟਡ ਆ, ਜਦੋਂ ਤੁਸੀਂ ਚਿੱਠੀਆਂ ਪੜ੍ਹੋਗੇ ਤੇ ਤੁਹਾਨੂੰ ਪਤਾ ਲੱਗ ਜਾਣਾ, ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਵੀ ਕਿਹੜਾ ਪਾਰਟ ਲਈਏ ਕਿਹੜਾ ਨਾ ਲਈਏ, ਕਿੰਨਾ ਪ੍ਰੀਮੀਅਮ ਹੋਊਗਾ, ਕਿੱਥੇ ਕਿਹੜੀ ਕਵਰੇਜ ਹੋਊਗੀ, ਕਿਉਂਕਿ ਬਹੁਤ ਜ਼ਿਆਦਾ ਤੁਹਾਨੂੰ ਚਿੱਠੀਆਂ ਜਿਹੜੀਆਂ ਆਉਂਦੀਆਂ ਹੈਗੀਆਂ ਜਦੋਂ ਤੁਸੀਂ 65 ਸਾਲਾਂ ਦੇ ਹੁੰਦੇ ਹੈਗੇ ਆ। ਸੋ 3 ਮਹੀਨੇ ਪਹਿਲਾਂ ਤੁਸੀਂ 65 ਸਾਲਾਂ ਦੇ ਜਦੋਂ ਹੋਣਾ, ਉਹ ਤੋਂ 3 ਮਹੀਨੇ ਪਹਿਲਾਂ ਹੀ ਇਹਦੇ ਤੇ ਵਰਕਆਊਟ ਕਰਨਾ ਸ਼ੁਰੂ ਕਰ ਦਿਓ। ਕਈ ਵਾਰੀ ਲੋਕ ਧਿਆਨ ਨਹੀਂ ਦਿੰਦੇ, ਮੁੜ ਕੇ ਫਾਈਨ ਬਹੁਤ ਦੇਣਾ ਪੈਂਦਾ ਹੈਗਾ ਜੇ ਤੁਸੀਂ ਨਹੀਂ ਕਰਾਉਂਦੇ ਹੈਗੇ, ਕਿਉਂ ਕਈ ਸੋਚਦੇ ਵੀ ਸਾਡੀ ਬੰਮ ਚੱਲੀ ਜਾਂਦੀ ਆ, ਪਰ ਜਦੋਂ ਹੀ ਕਲਿੱਕ ਹੋ ਜਾਣਾ ਉਦੋਂ ਕੈਨਸਲ ਹੋ ਜਾਣੀ ਆ, ਜਾਂ ਕਈਆਂ ਦੀ ਕੰਮ ਤੋਂ ਲਈ ਹੁੰਦੀ ਆ, ਉਹ ਇਗਨੋਰ ਕਰ ਦਿੰਦੇ, ਪਰ ਸਟਿਲ ਤੁਹਾਨੂੰ ਜਿਹੜਾ ਸੋਸ਼ਲ ਸਿਕਿਉਰਿਟੀ ਆਫਿਸ ਆ ਉਹਨਾਂ ਨੂੰ ਦੱਸਣਾ ਪੈਂਦਾ ਵੀ ਹਾਂ ਭਾਈ ਮੈਂ ਆਲਰੇਡੀ ਮੇਰੀ ਕੰਮ ਤੋਂ ਚੱਲਦੀ ਹੈ, ਇਸ ਕਰਕੇ ਉਹਨੂੰ ਡਿਲੇ ਕਰ ਦਿਓ। ਸੋ ਇਹ ਚਿੱਠੀ ਜਿਹੜੀ ਜਿਹਦਾ ਵੀ ਲੈਟਰ ਆਉਂਦਾ, ਪਲੀਜ਼ ਜਿੰਨੇ ਆਪਣੇ ਭੈਣ ਭਰਾ ਸੁਣਦੇ ਆ, ਲੈਟਰ ਪੜ੍ਹੋ ਜ਼ਰੂਰ। ਜੇ ਨਹੀਂ ਸਮਝ ਲੱਗਦਾ ਤੁਸੀਂ ਕਿਸੇ ਨੂੰ ਕਾਲ ਕਰ ਸਕਦੇ ਹੋ, ਕਿਸੇ ਵੀ ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ, ਤਾਂ ਕਿ ਤੁਹਾਨੂੰ ਇਹ ਨਾ ਹੋਵੇ ਵੀ ਮੁੜ ਕੇ ਜਿਹੜਾ ਆ ਫਾਈਨ ਦੇਣਾ ਪੈ ਜਾਏ। ਸੋ ਅਮਰੀਕਾ ਦੇ ਵਿੱਚ ਜਿਹੜੀ ਕਹਿੰਦੇ ਪਈ 올ਡ ਏਜ ਲੋਕਾਂ ਦੀ ਗਿਣਤੀ ਬਹੁਤ ਵੱਧਦੀ ਜਾ ਰਹੀ ਹੈਗੀ ਆ ਹਰ ਸਾਲ, ਤੇ ਆਪਣੀ ਕਮਿਊਨਿਟੀ ਨਵੀਂ ਹੈਗੀ ਆ, ਪਤਾ ਨਹੀਂ ਹੁੰਦਾ। ਅਮਰੀਕਾ 'ਚ ਰੂਲ ਇਹ ਆ ਵੀ ਜਿਹੜੇ ਤਾਂ ਤੁਸੀਂ ਹੈਗੇ ਆ 0 ਤੋਂ ਲੈ ਕੇ 18 ਸਾਲਾਂ ਤਾਈਂ, ਤੇ ਮੈਜੋਰਿਟੀ 'ਚ ਤੁਹਾਨੂੰ ਮੈਡੀਕਲ ਮਿਲ ਜਾਂਦਾ ਆ ਬੇਸਡ ਅਪੋਨ ਇਨਕਮ, ਜਿਨ੍ਹਾਂ ਦੀ ਰੈਗੂਲਰ ਜੀ ਇਨਕਮ ਆ। ਜੇ ਜ਼ਿਆਦਾ ਇਨਕਮ ਆ ਫੇਰ ਨਹੀਂ। 18 ਤੋਂ 65 ਸਾਲ ਦੇ ਵਿੱਚ ਤੁਹਾਨੂੰ ਓਬਾਮਾ ਕੇਅਰ ਜਾਂ ਕਵਰਡ ਕੈਲੀਫੋਰਨੀਆ, ਜਿਹਨੂੰ ਕਹਿ ਦਿੰਦੇ ਕੈਲੀਫੋਰਨੀਆ ਦੇ ਵਿੱਚ, ਜਾਂ ਤੁਸੀਂ ਕੰਮ ਤੋਂ ਇੰਸ਼ੋਰੈਂਸ ਲੈਂਦੇ, ਉਹ ਮਿਲਦਾ ਹੈਗਾ। 65 ਸਾਲ ਤੋਂ ਉੱਪਰ ਹਰ ਇੱਕ ਅਮਰੀਕਨ ਨੂੰ ਮੈਡੀਕੇਅਰ ਮਿਲਦਾ ਆ। ਪਰ ਪ੍ਰੋਬਲਮ ਇੱਥੇ ਆਪਣਿਆਂ ਨੂੰ ਇਹ ਆਉਂਦੀ ਹੈ ਕਿਉਂਕਿ ਆਪਾਂ ਨੇ 10 ਸਾਲ ਕੰਮ ਨਹੀਂ ਕੀਤਾ ਹੁੰਦਾ। ਕਈਆਂ ਦੇ ਪੇਰੈਂਟਸ ਨਵੇਂ ਆਉਂਦੇ ਆ, ਜਾਂ ਕਈਆਂ ਦੇ ਪੇਰੈਂਟਸ ਆਇਓ ਆ, ਉਹਨਾਂ ਨੇ ਕੰਮ ਹੀ ਨਹੀਂ ਕੀਤਾ, ਤੇ ਜਾਂ ਕਈ ਪਹਿਲਾਂ ਆਪਾਂ ਦੱਸਦੇ ਰਹਿੰਦੇ AV5 ਕਰਕੇ ਲਾਲਚੀ ਹੁੰਦੇ ਆ ਵੀ ਨਹੀਂ ਯਾਰ ਆਪਾਂ ਕਾਹਨੂੰ ਪੇਰੋਲ ਤੇ ਕੰਮ ਕਰਨਾ, ਆਪਾਂ ਕੋਈ ਕੈਸ਼ ਕੰਮ ਕਰ ਲੈਂਦੇ ਆ, ਆਹ ਕਰ ਲੈਂਦੇ ਆ। ਪ੍ਰੋਬਲਮ ਉਸ ਲਈ ਆਉਂਦੀ ਆ ਜਦੋਂ ਤੁਹਾਡਾ ਫਿਰ ਮੈਡੀਕਲ, ਜਦੋਂ ਤੁਸੀਂ 65 ਦੇ ਹੋਣਾ ਹੈਗਾ। 65 ਤੋਂ ਬਾਅਦ ਹੀ ਤਾਂ ਹੈਲਥ ਇੰਸ਼ੋਰੈਂਸ ਦੀ ਜ਼ਰੂਰਤ ਪੈਣੀ ਆ, ਕਿਉਂਕਿ 65 ਤੋਂ ਪਹਿਲਾਂ ਤਾਂ ਬੰਦਾ ਮੋਸਟਲੀ ਮੈਜੋਰਿਟੀ ਆਫ ਦਾ ਟਾਈਮ ਫਿੱਟ ਹੀ ਰਹਿੰਦਾ ਹੈ, ਤੇ 65 ਸਾਲਾਂ ਤੋਂ ਬਾਅਦ ਹੀ ਤੁਹਾਨੂੰ ਡਾਕਟਰ ਦੀ ਜਿਹੜੀ ਜ਼ਰੂਰਤ ਜ਼ਿਆਦਾ ਪੈਂਦੀ ਹੈਗੀ ਆ। ਸੋ ਉਹ ਕਾਫੀ ਕੰਪਲਿਕੇਟਡ ਆ। ਸੋ ਬਹੁਤ ਵਾਰ ਮੈਸਅਪ ਆਪ ਹੀ ਕਰ ਲੈਂਦੇ, ਕਈ ਬੜੀ ਚਲਾਕ ਬਣਦੇ ਵੀ ਸ਼ਾਇਦ ਮੈਨੂੰ ਇੰਗਲਿਸ਼ ਆ ਗਈ ਜਾਂ ਮੇਰੇ ਪੋਤੇ ਪੋਤੀਆਂ ਨੂੰ ਇੰਗਲਿਸ਼ ਆ ਗਈ, ਮੁੜ ਕੇ ਜਦੋਂ ਐਪਲੀਕੇਸ਼ਨ ਮੈਸਅਪ ਹੋ ਜਾਂਦੀ ਆ ਫਿਰ ਕਹਿੰਦੇ ਹੁਣ ਹੈਲਪ ਕਰੋ। ਇੱਕ ਐਗਜ਼ਾਮਪਲ ਦੱਸਦਾ, ਪਿੱਛੇ ਜੇ ਇੱਕ ਕਿਸੇ ਬਜ਼ੁਰਗ ਦੀ ਕਾਲ ਆਈ ਵੀ ਖਾਲਸਾ ਜੀ ਯਾਰ ਮੇਰੀ ਹੈਲਪ ਕਰੋ, ਮੇਰਾ ਤਾਂ ਕੁਝ ਨਹੀਂ ਬਣ ਰਿਹਾ ਹੈਗਾ, ਤੇ ਮੈਨੂੰ ਜਿਹੜੀ ਹੁਣ ਇੰਸ਼ੋਰੈਂਸ ਮਿਲ ਰਹੀ ਆ ਉਹ $2400 ਦੀ ਮਿਲ ਰਹੀ ਆ ਹਸਬੈਂਡ ਵਾਈਫ ਨੂੰ, ਤੇ ਅਸੀਂ ਇੰਡੀਆ ਤੋਂ ਆਏ ਸੀ, ਤੇ ਮੈਂ ਕਿਹਾ ਹੋਇਆ ਕਿ ਐਪਲੀਕੇਸ਼ਨ ਆਈ ਜੀ, ਅਸੀਂ ਸਾਰਾ ਕੁਝ ਦੱਸਿਆ ਉਹਨਾਂ ਨੂੰ ਵੀ ਸਾਨੂੰ ਤਾਂ ਉੱਥੇ ਇੰਡੀਆ ਪੈਨਸ਼ਨ ਵੀ ਲੱਗੀ, ਉਹ 60-60 ਹਜ਼ਾਰ ਰੁਪਈਆ, ਸਾਡੇ 40 ਖੇਤ ਵੀ ਆ, ਤੇ ਉਹ ਫਿਰ ਸਾਰਾ ਜਦੋਂ ਭਰ ਦਿੱਤਾ ਤੇ ਸੋਸ਼ਲ ਸਿਕਿਉਰਿਟੀ ਵਾਲੇ ਕਹਿੰਦੇ ਵੀ ਪਹਿਲਾਂ ਮੈਡੀਕਲ ਵਾਲੇ ਵੀ ਤੁਸੀਂ ਉਹ ਆਪਣਾ ਸਮਾਨ ਵੇਚੋ ਤੇ ਉਹ ਖਰਚੋ ਆਪਣੀ ਇੰਸ਼ੋਰੈਂਸ ਦੇ ਲਈ, ਹਨਾ, ਵੀ ਤੁਸੀਂ ਤਾਂ ਬਹੁਤ ਅਮੀਰ ਆ। ਸੋ ਬਹੁਤ ਸਾਰੇ ਕੀ ਰਿਕੁਆਇਰਮੈਂਟ ਆ ਤੁਹਾਡੀ, ਬੈਂਕ ਅਕਾਊਂਟ 'ਚ ਕਿੰਨੇ ਪੈਸੇ ਚਾਹੀਦੇ ਆ, ਕਿਉਂਕਿ ਮੋਸਟਲੀ ਕਈ ਵਾਰ ਕੀ ਹੁੰਦਾ ਜੋ 65 ਤੋਂ ਬਾਅਦ ਆ, ਜਿਨ੍ਹਾਂ ਨੇ 10 ਸਾਲ ਨਹੀਂ ਕੰਮ ਕੀਤਾ, ਉਹਨਾਂ ਨੂੰ ਮੈਡੀਕਲ ਮਿਲ ਜਾਂਦਾ ਹੈ ਐਜ਼ ਲੌਂਗ ਐਜ਼ ਉਹਨਾਂ ਦੀ ਪ੍ਰੋਪਰਟੀ ਤੇ ਬੜਾ ਡਿਪੈਂਡ ਕਰਦਾ ਕਿੰਨਾ ਕਾ ਬੈਂਕ 'ਚ ਕਿੰਨੇ ਪੈਸੇ ਚਾਹੀਦੇ ਆ, ਕਿਹੜੀ ਪ੍ਰੋਪਰਟੀ ਚਾਹੀਦੀ ਆ, ਕਾਰ ਚਾਹੀਦੀ ਨਹੀਂ ਚਾਹੀਦੀ, ਘਰ ਚਾਹੀਦਾ ਨਹੀਂ ਚਾਹੀਦਾ। ਸੋ ਇਹ ਬਹੁਤ ਕੁਝ ਹੁੰਦਾ। ਤੁਸੀਂ ਜ਼ਰੂਰ ਜਿਹੜਾ ਪ੍ਰੋਫੈਸ਼ਨਲ ਬੰਦਾ ਹੈ ਨਾ, ਉਹਦੇ ਨਾਲ ਗੱਲ ਕਰੋ। ਕੋਈ ਵੀ ਬੰਦਾ ਤੁਹਾਡੇ ਪੈਸੇ ਨਹੀਂ ਚਾਰਜ ਕਰਦਾ ਗੱਲ ਕਰਨ ਦੇ। ਜੇ ਇੱਕ ਬੰਦੇ ਤੇ ਯਕੀਨ ਨਹੀਂ ਆਦਾ, ਤੁਸੀਂ ਦੂਜੇ ਆਫਿਸ ਕਾਲ ਕਰ ਲਓ, ਕਿਸੇ ਦੇ ਤੀਜੇ 'ਚ ਕਰ ਲਓ, ਚੌਥੇ 'ਚ ਕਰ ਲਓ, ਪਰ ਇਹ ਨਾ ਸੋਚੋ ਵੀ ਹਾਂ ਠੀਕ ਆ ਵੀ ਸਾਨੂੰ ਇੰਗਲਿਸ਼ ਆ ਗਈ, ਅਸੀਂ ਸਮਝ ਲੈਂਦੇ ਆ ਤੇ ਅਸੀਂ ਸਾਰਾ ਕੁਝ ਕਰ ਲੈਣਾ, ਕਿਉਂਕਿ ਇਸੇ ਕਰਕੇ ਹਰ ਪ੍ਰੋਫੈਸ਼ਨ ਦੇ ਵਿੱਚ ਉਹਨਾਂ ਨੇ ਲਾਇਸੈਂਸਡ ਪ੍ਰੋਫੈਸ਼ਨਲ ਤਿਆਰ ਕੀਤੇ ਹੋਏ ਆ USA ਦੇ ਵਿੱਚ, ਟੈਕਸ ਭਰਨ ਵਾਲੇ ਲਾਇਸੈਂਸ ਟੈਕਸ ਪ੍ਰੋਫੈਸ਼ਨਲ ਆ। ਸੋ ਹੋ ਸਕਦਾ ਤੁਸੀਂ ਸਮਾਰਟ ਹੋਵੋਗੇ ਕਰ ਲਓਗੇ, ਪਰ ਪ੍ਰੋਬਲਮ ਇਹ ਆ ਵੀ ਜੇ ਮੇਰੇ ਆਫਿਸ ਨੇ
18,000 ਐਪਲੀਕੇਸ਼ਨਾਂ ਭਰੀਆਂ ਤੇ ਤੁਸੀਂ ਦੇਖੋ ਤੁਸੀਂ ਇੱਕ ਭਰਨੀ ਆ ਤੇ ਉਹ ਕਿੰਨੇ ਐਕਸਪੀਰੀਅੰਸਡ ਆ, ਕਿੱਦਾਂ ਦੇ ਜਿਹੜੇ ਲੋਕ ਆ, ਉਹਨਾਂ ਦੀ ਇਨਕਮ ਵਾਈਜ਼, ਏਜ ਵਾਈਜ਼, ਕਿੱਦਾਂ ਦੇ ਡਿਫਰੈਂਟ ਬੈਕਗਰਾਉਂਡ ਦੇ। ਸੋ ਐਕਸਪੀਰੀਅੰਸ ਬਣਿਆ ਇੱਦਾਂ ਰੀਅਲ ਸਟੇਟ ਵਾਲੇ, ਲੋਨ ਵਾਲੇ। ਸੋ ਅਮਰੀਕਾ ਦੇ ਵਿੱਚ ਜਿਹੜਾ ਵੀ ਤੁਹਾਡਾ ਕੰਮ ਆ ਉਹ ਪ੍ਰੋਫੈਸ਼ਨਲ ਬੰਦੇ ਦੇ ਨਾਲ ਗੱਲ ਕਰੋ, ਉਹ ਤੋਂ ਸਲਾਹ ਲਓ ਤੇ ਕਰੋ ਆਪਣੀ ਮਨਮਰਜ਼ੀ ਜੋ ਵੀ ਕਰਨਾ ਹੈ, ਸਲਾਹ ਜ਼ਰੂਰ ਲਓ। ਨਾ ਕਿ ਫਿਰ ਜਦੋਂ ਤੁਹਾਡੀ ਸਾਰੀ ਫਾਈਲ ਮੈਸਅਪ ਹੋ ਗਈ ਫਿਰ ਤੁਸੀਂ ਕਾਲ ਕਰੋ ਵੀ ਹਾਂ ਜੀ ਹੁਣ ਸਾਡੀ ਹੈਲਪ ਕਰ ਦਿਓ, ਹਨਾ। ਫਿਰ ਉਹਦੇ ਚ ਆਪਾਂ ਕੁਝ ਕਰ ਨਹੀਂ ਸਕਦੇ। ਜਦੋਂ ਤੁਸੀਂ ਰਿਕਾਰਡਡ ਸਟੇਟਮੈਂਟ ਆਪਣੀ ਦੇਤੀ ਵੀ ਮੇਰੇ ਕੋਲ ਆਹ ਸਾਰਾ ਕੁਝ ਆ, ਤੇ ਅਸੀਂ ਉਹਦੇ ਚ ਫਿਰ ਕੀ ਚੇਂਜ ਕਰ ਸਕਦੇ ਹੈਗੇ ਆ, ਹਨਾ। ਫਿਰ ਤੁਸੀਂ ਕਹਿੰਦੇ ਜੀ ਨਹੀਂ, ਉਹਨਾਂ ਨੂੰ ਕਹੋ ਸਾਨੂੰ ਸਮਝ ਨਹੀਂ ਆਈ, ਪਰ ਤੁਸੀਂ ਇੰਗਲਿਸ਼ ਦੇ ਵਿੱਚ ਤਾਂ ਆਪਣੀ ਸਟੇਟਮੈਂਟ ਰਿਕਾਰਡ ਕਰਾਤੀ, ਹੁਣ ਕਿੱਦਾਂ ਹੋ ਸਕਦਾ ਵੀ ਨਹੀਂ ਸਮਝ ਆਈ। ਸੋ ਮੈਡੀਕੇਅਰ ਦੇ ਲਈ ਜੋ 65 ਸਾਲਾਂ ਦੇ ਹੋ ਗਏ ਆ, ਤੁਹਾਡੇ ਕੋਲ ਕਿਸੇ ਤਰ੍ਹਾਂ ਦੀ ਪਲਾਨ ਦੀ ਜ਼ਰੂਰਤ ਹੈਗੀ ਆ, ਅਵਾਮਾ ਕੇਅਰ ਕਵਰਡ ਕੈਲੀਫੋਰਨੀਆ ਲਈ ਆਲਰੇਡੀ ਐਪਲੀਕੇਸ਼ਨਾਂ ਸ਼ੁਰੂ ਹੋ ਗਈਆਂ ਆ 15 ਤਰੀਕ ਦੀਆਂ, ਰਿਨਿਊਅਲ ਦੀਆਂ, ਤੇ ਇਹ 1 ਜਨਵਰੀ ਤੋਂ ਲਾਗੂ ਹੋਣਾ ਹੈਗਾ ਆ, ਨਵੀਆਂ ਜਿਨ੍ਹਾਂ ਨੇ ਭਰਨੀਆਂ ਹੈਗੀਆਂ ਐਪਲੀਕੇਸ਼ਨਾਂ। ਸੋ ਪਲੀਜ਼ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤਾਈਂ ਕਾਲ ਕਰ ਸਕਦੇ ਹੋ। ਅਸੀਂ ਪ੍ਰੈਫਰ ਇਹੀ ਕਰਦੇ, ਕਾਲ ਕਰੋ, ਤੇ ਸਾਰੀ ਇਨਫੋਰਮੇਸ਼ਨ ਫੋਨ ਤੇ, ਈਮੇਲ ਤੇ, WhatsApp ਤੇ ਆਪਾਂ ਮੰਗਾ ਸਕਦੇ ਆ। ਬੜਾ ਅੱਜ ਕੱਲ੍ਹ ਈਜ਼ੀ ਹੋਇਆ, ਕਈ ਵਾਰੀ ਆਫਿਸ ਵੀ ਨਹੀਂ ਆਉਣਾ ਪੈਂਦਾ, ਤੇ ਸਾਡੇ ਆਫਿਸ ਪੰਜਾਬੀ, ਹਿੰਦੀ, ਇੰਗਲਿਸ਼ ਸਾਰੇ ਬੋਲਦੇ, ਸਪੈਨਿਸ਼ ਵੀ ਬੋਲਦੇ। ਜੇ ਕੋਈ ਤੁਹਾਡਾ ਦੋਸਤ ਮਿੱਤਰ ਕਈ ਵਾਰੀ ਹੁੰਦੇ ਆ ਵੀ ਤੁਹਾਡੇ ਨਾਲ ਦੇ ਕੰਮ ਕਰਦੇ ਆ, ਮੈਨੂੰ ਬਹੁਤ ਲੋਕ ਸਪੈਨਿਸ਼ ਵੀ ਰੈਫਰ ਕਰਦੇ ਆ, ਮੇਰੇ ਆਫਿਸ ਦੇ ਵਿੱਚ ਸਪੈਨਿਸ਼ ਕੁੜੀ ਵੀ ਮੈਨੇਜਰ ਹੈਗੀ ਆ। ਸੋ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਹੋ 408 272 2500 ਤੇ। ਜੀ ਬਿਲਕੁਲ। ਸੋ ਜ਼ਰੂਰ ਕਾਲ ਕਰ ਲਿਓ ਜੀ। ਤੇ ਜੋ ਹੁਣ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਆ ਉਸ ਦੇ ਤਹਿਤ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਉਹਦੇ ਲਈ, ਤੇ ਜਿਹੜਾ ਮੈਡੀਕੇਅਰ ਹੁੰਦਾ ਆ ਉਸ ਦੇ ਲਈ ਵੀ ਤੁਸੀਂ ਇਹਨਾਂ ਦੇ ਕੋਲੋਂ ਮਦਦ ਲੈ ਸਕਦੇ ਆ 408 272 2500 ਦੇ ਉੱਤੇ। ਤੇ ਧੰਨਵਾਦ ਹਰਜੋਤ ਜੀ, ਮਿਹਰਬਾਨੀ। ਤੇ ਹੁਣ ਆਪਾਂ ਪ੍ਰੋਗਰਾਮ ਨੂੰ ਵੀ ਕਰਦੇ ਹਾਂ ਜੀ ਸਮਾਪਤ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ US।